ਸੋ ਇਹ ਕੇਸ ਕੀ ਕਹਿੰਦਾ ਹੈਗਾ ਕਿ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ, ਉਹਨੂੰ ਆਪਾਂ ਇਹ ਨਹੀਂ ਮੰਨਦੇ ਹੈਗੇ ਕਿ ਉਹ ਐਡਮਿਸ਼ਨ ਸੀਕ ਕਰ ਰਿਹਾ ਹੈਗਾ, ਠੀਕ ਕਿਉਂਕਿ ਹੈ। ਉਹ ਪ੍ਰੈਜ਼ੈਂਟ ਟੈਂਸ ਦੇ ਵਿੱਚ ਸੀਕ ਨਹੀਂ ਕਰ ਰਿਹਾ ਹੈਗਾ। ਉਹ ਇਸ ਵੇਲੇ ਸੀਕ ਨਹੀਂ ਕਰ ਰਿਹਾ, ਹੋ ਸਕਦਾ ਉਹ ਪਹਿਲਾਂ ਕਰ ਰਿਹਾ ਹੁੰਦਾ, ਪਰ ਉਹ ਅੱਜ ਦੀ ਡੇਟ ਦੇ ਵਿੱਚ ਐਡਮਿਸ਼ਨ ਦੀ ਮੰਗ ਨਹੀਂ ਕਰ ਰਿਹਾ ਹੈਗਾ। ਤੇ ਉਹਨੂੰ ਤਾਂ ਸਿਰਫ ਤੇ ਸਿਰਫ ਇਸ ਕਰਕੇ ਕਿ ਵਰਡ ਆਪਾਂ ਜਿਹੜਾ ਇਜ਼ ਹੈਗਾ ਉਹ ਪ੍ਰੈਜ਼ੈਂਟ ਟੈਂਸ ਦੇ ਨੋਟ ਕਰਦਾ ਹੈਗਾ, ਆਪਾਂ ਉਹਨੂੰ 1225 ਸੈਕਸ਼ਨ ਦੇ ਥੱਲੇ ਨਹੀਂ ਪਾ ਸਕਦੇ, ਆਪਾਂ ਉਹਨੂੰ 1226 ਏ ਸੈਕਸ਼ਨ ਦੇ ਥੱਲੇ ਹੀ ਜਿਹੜਾ ਪਾ ਸਕਦੇ ਹਾਂ। ਆਪਾਂ ਉਹਨੂੰ ਆਟੋਮੈਟਿਕਲੀ ਜਿਹੜਾ ਸੀਗਾ ਬਿਨਾਂ ਬੌਂਡ ਹੀਅਰਿੰਗ ਦੇ ਨਹੀਂ ਰੱਖ ਸਕਦੇ ਹੈਗੇ, ਤੇ ਉਹਨੂੰ ਰਾਈਟ ਹੈਗਾ ਬੌਂਡ ਜਿਹੜੀ ਹੀਅਰਿੰਗ ਦਾ, ਤੇ ਇਮੀਗ੍ਰੇਸ਼ਨ ਜੱਜਾਂ ਨੂੰ ਉਹਨੂੰ ਬੌਂਡ ਹੀਅਰਿੰਗ ਜਿਹੜੀ ਦੇਣੀ ਚਾਹੀਦੀ ਆ। ਤੇ ਅਟਾਰਨੀ ਟਿਕਣਾ ਜੀ, ਹੁਣ ਆਪਾਂ ਗੱਲ ਕਰਦੇ ਹਾਂ ਸਾਰੀਆਂ ਜਿਹੜੀਆਂ ਇਸ ਟਾਈਮ ਜਿਹੜਾ ਬੌਂਡ ਦਾ ਕੇਸ ਆ ਉਸ ਨੂੰ ਲੈ ਕੇ ਜਿਹੜਾ ਇੱਕ ਅਪੀਲ ਕੋਰਟਸ ਦਾ ਫੈਸਲਾ ਆਇਆ, ਰੂਲਿੰਗ ਆਈ ਆ। ਸੋ ਦੱਸਿਓ ਵੀ ਇਹ ਕੀ ਮਾਮਲਾ ਹੈ, ਕੀ ਸੀਗਾ ਇਹ ਕੇਸ ਤੇ ਕੀ ਵਾਪਰਿਆ ਇਸ ਦੇ ਵਿੱਚ। ਬਹੁਤ ਇੰਪੋਰਟੈਂਟ ਤੇ ਵਧੀਆ ਖਬਰ ਜਿਹੜੀ ਉਹ ਲੈ ਕੇ ਆਏ ਆ ਅੱਜ, ਕਈ ਦਿਨਾਂ ਬਾਅਦ ਜਿਹੜੀ ਸੀਗੀ ਵਧੀਆ ਖਬਰ ਜਿਹੜੀ ਆਈ ਹੈ। ਚਲੋ ਗੁੱਡ ਆ ਜੀ। ਤੇ ਤੁਹਾਨੂੰ ਕਈ ਵਾਰੀ ਕਿਹਾ ਸੀਗਾ ਕਿ ਟਿਕੇ ਰਹੋ, ਡਟੇ ਰਹੋ, ਲੜਦੇ ਰਹੋ, ਠੀਕ ਆ, ਫਾਈਟ ਕਰਨਾ ਸਾਡਾ ਫਰਜ਼ ਆ। ਹਮੇਸ਼ਾ ਹਾਲਾਤ ਇੱਕ ਵਰਗੇ ਨਹੀਂ ਰਹਿੰਦੇ, ਸੁਧਰਦੇ ਆ। ਕਈ ਕੁਛ ਆਪਾਂ ਦੇਖਿਆ ਪਿਛਲੇ 6 ਮਹੀਨਿਆਂ ਦੇ ਵਿੱਚ, ਲੋਕੀ ਫੜ ਹੋ ਗਏ, ਕਈ ਹੌਸਲਾ ਛੱਡ ਕੇ ਵਕੀਲਾਂ ਵਕੂਲਾਂ ਨਾਲ ਆਪਣੇ ਲੜ ਕੇ ਫੀਸਾਂ ਦਾ ਡਿਸਪਿਊਟ ਪਾ ਕੇ ਨਿਕਲ ਗਏ ਇੰਡੀਆ ਨੂੰ ਕਿ ਨਹੀਂ ਕੁਛ ਨਹੀਂ ਹੋਣਾ, ਪੈਸੇ ਜਿੰਨੇ ਵੱਟ ਸਕਦੇ ਆ ਵੱਟੋ, ਫਾਈਟ ਕਰਨ ਦੀ ਲੋੜ ਨਹੀਂ, ਵਕੀਲ ਤਾਂ ਐਵੇਂ ਕਹਿੰਦੇ ਆ, ਲੀਗਲ ਪ੍ਰੋਸੈਸ 'ਚ ਕੁਛ ਨਹੀਂ ਰੱਖਿਆ, ਤੇ ਨਿਕਲੋ ਇੱਥੋਂ ਦੀ, ਹਨਾ। ਤੇ ਕਈ ਦੇਖੇ ਕ੍ਰੈਡਿਟ ਕਾਰਡ ਜਿਹੜੇ ਮੈਕਸ ਆਊਟ ਕਰਕੇ, ਚਲੋ ਚੀਜ਼ਾਂ ਦਾ ਅੰਤ ਨਹੀਂ ਹੈਗਾ, ਕਈ ਤਰ੍ਹਾਂ ਦੇ ਲੋਕ ਆਉਂਦੇ ਆ, ਠੀਕ ਹੈ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਸੋ ਇਹਦੇ ਵਿੱਚ ਕੀ ਸੀਗਾ ਕਿ ਕਈ ਲੋਕ ਡਟੇ ਰਹੇ, ਉਹਨਾਂ ਨੂੰ ਫਲ ਵੀ ਮਿਲਿਆ। 6 ਮਹੀਨੇ ਬਾਅਦ ਜਿਹੜੀ ਸੀਗੀ ਸਿਚੁਏਸ਼ਨ ਜਿਹੜੀ ਚੇਂਜ ਹੋਣੀ ਸ਼ੁਰੂ ਹੋ ਗਈ। ਦਸੰਬਰ ਔਨਵਰਡਸ ਜਿਹੜਾ ਸੀਗਾ ਕੈਲੀਫੋਰਨੀਆ ਦਾ ਪਹਿਲਾਂ ਫੈਸਲਾ ਆਇਆ, ਦਸੰਬਰ ਜਨਵਰੀ 'ਚ ਹੇਬੀਅਸ ਦਾ ਕੰਮ ਜਿਹੜਾ ਸ਼ੁਰੂ ਹੋ ਗਿਆ, ਹੇਬੀਅਸ TRO ਦਾ ਕੰਮ ਕਾਫੀ ਜ਼ਿਆਦਾ ਜਿਹੜਾ ਚੱਲਿਆ। ਫਿਰ 5th ਸਰਕਿਟ ਦਾ ਤੇ 8th ਸਰਕਿਟ ਦਾ ਜਿਹੜਾ ਸੀਗਾ ਫੈਸਲਾ ਆਇਆ, ਗਲਤ ਫੈਸਲਾ ਜਿਹੜਾ ਸੀਗਾ ਕਿ ਨਹੀਂ ਛੱਡ ਸਕਦੇ, ਮੈਂਡੇਟਰੀ ਫੜ ਕੇ ਰੱਖ ਸਕਦੇ ਆ। ਤੇ ਹੁਣ ਜਿਹੜਾ ਸੀਗਾ 2nd ਸਰਕਿਟ ਦਾ, ਜਿਹੜਾ ਨਿਊਯਾਰਕ ਦੇ ਕੇਸ ਇਹਨੂੰ ਸਾਰੇ ਜਿਹੜੇ ਤਕਰੀਬਨ ਲੱਗਦੇ ਆ, 2nd ਸਰਕਿਟ ਦਾ ਜਿਹੜਾ ਫੈਸਲਾ ਆਇਆ, ਕੇਸ ਲਾਅ ਦਾ ਨਾਂ ਸੀਗਾ ਰਿਕਾਰਡੋ ਕੂਨਾ, ਤੇ ਜਿਹੜਾ ਇਹ ਅਪ੍ਰੈਲ 6 2026 ਨੂੰ ਇਹ ਤੇ ਆਰਗੂਮੈਂਟ ਹੋਈ, ਤੇ ਅਪ੍ਰੈਲ 28 2026 ਨੂੰ ਇਹਦੇ ਉੱਤੇ ਫੈਸਲਾ ਆਇਆ। ਸੋ ਰੀਸੈਂਟ ਜਿਹੜਾ ਸੀਗਾ ਕੇਸ ਲਾਅ ਜਿਹੜਾ ਸੀਗਾ, ਤੇ ਇਹਦੇ ਵਿੱਚ ਹੁਣ ਜਿਹੜਾ ਸੀਗਾ ਤੁਹਾਡੇ ਨਾਲ, ਕਿਉਂਕਿ ਸਾਡਾ ਸ਼ੋਅ ਜਿਹੜਾ ਹੈਗਾ ਲੌਂਗ ਫਾਰਮੈਟ ਸ਼ੋਅ ਆ, ਤੇ ਇਹਦੇ ਵਿੱਚ ਆਪਾਂ ਅੱਜ ਪੂਰੀ ਟੈਕਨੀਕੈਲਿਟੀ ਜਿਹੜੀ ਡਿਸਕਸ ਕਰਾਂਗੇ ਕੀ ਆ ਕਿੱਦਾਂ, ਠੀਕ ਹੈ। ਤੇ ਸਾਨੂੰ ਪਤਾ ਕਈ ਲੋਕੀ ਸਾਡੇ ਨਾਲ ਜੁੜੇ ਆ ਸਵਾਦ ਲੈਣ ਵਾਲੇ, ਕਿ ਜਿਹੜੇ ਸੁਣਨਾ ਚਾਹੁੰਦੇ ਆ ਕਿ ਟੈਕਨੀਕੈਲਿਟੀ ਕਿੱਦਾਂ ਹੁੰਦੀ ਆ, ਤੇ ਜਿਹੜੀ ਸ਼ਾਰਟ ਫਾਰਮ ਹੁੰਦੀ ਆ ਉਹ ਟਿਕਟੌਕ ਵਗੈਰਾ ਤੇ ਇੱਧਰ ਉੱਧਰ ਆਪਾਂ ਕਈ ਵਾਰੀ ਸ਼ੇਅਰ ਕਰ ਦਈਦੀ ਆ ਕਿ ਜੇ ਕਿਸੇ ਨੂੰ ਛੋਟਾ ਆਨਸਰ ਚਾਹੀਦਾ। ਪਰ ਅੱਜ ਦੀ ਜਿਹੜੀ ਆਪਣੀ ਕਨਵਰਸੇਸ਼ਨ ਹੈ, ਇਹ ਆਪਾਂ ਥੋੜੀ ਡੀਪ ਡਾਈਵ ਇਹਦੇ ਵਿੱਚ ਲਵਾਂਗੇ, ਦੱਸਾਂਗੇ ਤੁਹਾਨੂੰ ਕਿ ਕੀ ਹਿਸਾਬ ਕਿਤਾਬ ਆ, 2nd ਸਰਕਿਟ ਨੇ ਫੈਸਲਾ ਕਿਉਂ ਲਿਆ। ਉਹਨਾਂ ਨੇ ਜਿਹੜੇ 2 ਸਰਕਿਟ ਸੀਗੇ ਜਿਹਨਾਂ ਨੇ ਅਗੇਂਸਟ ਫੈਸਲਾ ਦਿੱਤਾ ਸੀਗਾ, ਪਰ 2nd ਸਰਕਿਟ ਨੇ ਜਿਹੜਾ ਫੇਵਰੇਬਲ ਫੈਸਲਾ ਕਿਉਂ ਲਿਆ। ਅਜੇ 9th ਸਰਕਿਟ ਤੋਂ ਜਿਹੜਾ ਸੀਗਾ ਮੈਨੂੰ ਉਮੀਦ ਸੀਗੀ ਕਿ ਵਧੀਆ ਫੈਸਲਾ ਲਊਗੇ, ਪਰ ਉਹਨਾਂ ਨੇ ਵਿੱਚ ਵਿਚਾਲੇ ਜਿਹੜੀ ਗੱਲ ਜਿਹੜੀ ਛੱਡਤੀ, ਪੂਰਾ ਕਲੀਅਰ ਜਿਹੜਾ ਡਿਸੀਜਨ ਜਿਹੜਾ ਨਹੀਂ ਲਿਆ। ਸੋ ਇਸ ਕੇਸ ਦੇ ਵਿੱਚ ਜਿਹੜੀ ਸੀਗੀ, ਇੱਕ ਬੰਦੇ ਨੂੰ ਹੇਬੀਅਸ ਦੀ ਰਿਟ ਦੇ ਥਰੂ ਬੌਂਡ ਮਿਲਿਆ ਸੀਗਾ, ਜੱਜ ਨੇ ਗ੍ਰਾਂਟ ਕੀਤਾ ਸੀਗਾ। ਠੀਕ ਹੈ ਜੀ। ਬ੍ਰਾਜ਼ੀਲ ਦਾ ਇਹ ਬੰਦਾ ਸੀਗਾ, ਤੇ 2005 ਤੋਂ ਜਿਹੜਾ ਸੀਗਾ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ, ਤੇ ਅਸਾਲਮ ਨੇ 2016 ਚ ਫਾਈਲ ਕੀਤੀ ਸੀਗੀ, ਵੈਲਿਡ ਇੱਕ ਵਰਕ ਪਰਮਿਟ ਵੀ ਸੀਗਾ, ਤੇ ਸਤੰਬਰ 2025 ਦੇ ਵਿੱਚ ਇਹਨੂੰ ਗਵਰਨਮੈਂਟ ਨੇ ਅਰੈਸਟ ਕਰ ਲਿਆ ਐਡਮਿਨਿਸਟ੍ਰੇਟਿਵ ਵਾਰੰਟ ਦੇ ਉੱਤੇ। ਇਹ ਆਪਣੇ ਕੰਮ ਨੂੰ ਜਿਹੜਾ ਜਾ ਰਿਹਾ ਸੀਗਾ, ਇਹਨੂੰ ਰਿਮੂਵਲ ਪ੍ਰੋਸੀਡਿੰਗ ਚ ਪਾਤਾ। ਉਹ ਗਵਰਨਮੈਂਟ ਕਹਿੰਦੀ ਆ ਕਿ ਇਹਨੂੰ ਆਪਾਂ ਸੈਕਸ਼ਨ, ਹੁਣ ਇਹਦੇ ਵਿੱਚ 2 ਸੈਕਸ਼ਨ ਜਿਹੜੇ ਹੈਗੇ, ਪਹਿਲਾਂ ਵੀ ਤੁਹਾਡੇ ਨਾਲ ਕਈ ਵਾਰੀ ਇਸ ਚੀਜ਼ ਦੇ ਉੱਤੇ ਗੱਲ ਕੀਤੀ ਹੈ। ਉਹ ਕਹਿੰਦੇ ਆ ਕਿ ਇਹਨੂੰ ਆਪਾਂ ਜਿਹੜਾ ਸੀਗਾ ਸੈਕਸ਼ਨ 1225B ਦੇ ਥੱਲੇ ਜਿਹੜਾ ਫੜਿਆ, ਇਹਦੇ ਥੱਲੇ ਆਪਾਂ ਇਹਨੂੰ ਮੈਂਡੇਟਰੀ ਪੱਕੇ ਤੌਰ ਤੇ ਆਪਾਂ ਇਹਨੂੰ ਫੜ ਕੇ ਜਿਹੜਾ ਰੱਖ ਸਕਦੇ ਆ। ਤੇ ਜਿਹੜੀ ਇਹਦੀ ਹੇਬੀਅਸ ਪਟੀਸ਼ਨ ਜਿਹੜੀ ਫਾਈਲ ਕੀਤੀ ਸੀਗੀ, ਇਹਨੂੰ ਰਿਲੀਜ਼ ਕੀਤਾ। ਸਰਕਾਰ ਕਹਿੰਦੀ ਕਿ ਇਹ ਗਲਤ ਆ, ਤਾਂ ਸਰਕਾਰ ਜਿਹੜਾ ਸੀਗਾ ਇਹ ਕੇਸ ਉੱਤੇ ਅਪੀਲ ਦੇ ਵਿੱਚ ਲੈ ਕੇ ਗਈ ਸੀਗੀ, ਬੰਦੇ ਨੂੰ ਜਿਹੜਾ ਛੱਡਿਆ ਉਹ ਗਲਤ ਛੱਡਿਆ। ਸਰਕਾਰ ਜਿਹੜੀ ਕੀ ਕੋਸ਼ਿਸ਼ ਕਰ ਰਹੀ ਸੀਗੀ, ਤੁਸੀਂ ਇਹ ਦੇਖੋ ਕਿ ਜੇ ਇਹ ਫੈਸਲਾ ਅਗੇਂਸਟ ਚੱਲ ਜਾਂਦਾ ਆਪਣੇ, ਠੀਕ ਹੈ, ਜਿਹੜੇ ਸਾਰਾ ਹੇਬੀਅਸ ਦਾ ਕੰਮ ਜਿਹੜਾ ਸੀਗਾ ਰੁਕ ਜਾਣਾ ਸੀਗਾ, 2nd ਸਰਕਿਟ ਵਾਲਾ ਪੂਰਾ ਕੰਮ ਜਿਹੜਾ ਰੁਕ ਜਾਣਾ ਸੀਗਾ, ਚੱਕਾ ਜਾਮ ਹੋ ਜਾਣਾ ਸੀਗਾ। ਪਰ 2nd ਸਰਕਿਟ ਨੇ ਇਦਾਂ ਨਹੀਂ ਕੀਤਾ, ਉਹਨੇ ਲੋਕਾਂ ਦਾ ਜਿਹੜਾ ਸੀਗਾ, ਲੋਕਾਂ ਦੇ ਨਾਲ ਜਿਹੜਾ ਸਾਥ ਦਿੱਤਾ। ਜਿਹੜਾ ਡਿਸਟ੍ਰਿਕਟ ਕੋਰਟ ਸੀਗਾ ਇਹਦੇ ਵਿੱਚ, ਜਿਹਨੇ ਹੇਬੀਅਸ ਗ੍ਰਾਂਟ ਕੀਤੀ ਸੀਗੀ, ਡਿਸਟ੍ਰਿਕਟ ਕੋਰਟ ਕੀ ਕਹਿੰਦਾ ਕਿ ਸੈਕਸ਼ਨ 1225B ਜਿਹੜਾ ਨਹੀਂ ਅਪਲਾਈ ਹੁੰਦਾ, 1226A ਅਪਲਾਈ ਹੁੰਦਾ।
ਹੁਣ ਫਰਕ ਕੀ ਹੈਗਾ ਕਿ 1226A ਦੇ ਥੱਲੇ ਜਿਹੜਾ ਸੀਗਾ ਬੰਦੇ ਨੂੰ ਬੌਂਡ ਦੇ ਥੱਲੇ ਬੌਂਡ ਦੇ ਕੇ ਛੱਡਿਆ ਜਾ ਸਕਦਾ। ਜਿਹੜਾ ਸਰਕਾਰ ਸੀਗੀ, ਜਿਹੜਾ ਡਿਸਟ੍ਰਿਕਟ ਕੋਰਟ ਸੀਗਾ, ਉਹ ਬੇਸਿਕਲੀ ਕੀ ਕਹਿੰਦਾ, ਹੇਬੀਅਸ ਦਾ ਜਿਹੜਾ ਆਰਡਰ ਸੀਗਾ, ਕਹਿੰਦਾ ਜਾਂ ਤਾਂ ਇਹਨੂੰ ਛੱਡਿਆ ਜਾਵੇ ਤੇ ਜਾਂ ਫਿਰ ਇਹਨੂੰ ਬੌਂਡ ਦੀ ਹੀਅਰਿੰਗ ਦਿੱਤੀ ਜਾਵੇ। ਉਹਨੂੰ ਬੌਂਡ ਦੀ ਹੀਅਰਿੰਗ ਦਿੱਤੀ। ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਇਹ ਫਲਾਈਟ ਰਿਸਕ ਨਹੀਂ ਹੈਗਾ ਤੇ ਨਾ ਹੀ ਇਹ ਡੇਂਜਰ ਆ ਸੋਸਾਇਟੀ ਨੂੰ। ਰਾਜਗੁਰੂ ਜੀ, ਤੁਹਾਡੀ ਨਾ ਆਵਾਜ਼ ਕੀਬੋਰਡ ਦੀ ਕਾਫੀ ਜਿਹੜੀ ਵਿੱਚ ਆ ਰਹੀ ਸੀ। ਹਾਂਜੀ, ਤੇ ਉਹ ਕਹਿੰਦਾ ਕਿ ਨਾ ਹੀ ਇਹ ਡੇਂਜਰ ਹੈਗਾ ਕਮਿਊਨਿਟੀ ਨੂੰ ਤੇ ਇਹਨੂੰ ਫਿਰ ਜਿਹੜਾ ਸੀਗਾ ਬੌਂਡ ਦਿੱਤਾ ਜਾ ਸਕਦਾ। ਇਹਨੂੰ ਕੋਈ ਵੀ ਰੀਜ਼ਨ ਨਹੀਂ ਹੈਗਾ ਕਿ ਇਹਨੂੰ ਆਪਾਂ ਰੋਕ ਕੇ ਰੱਖੀਏ। ਹੁਣ ਸਰਕਾਰ ਨੇ ਅਪੀਲ ਕਰਤੀ ਸੈਕੰਡ ਸਰਕਟ ਤੇ। ਉਹ ਕਹਿੰਦੇ ਕਿ ਇਹਦੀ ਮੈਂਡੇਟਰੀ ਪੱਕੇ ਤੌਰ ਤੇ ਡਿਟੈਂਸ਼ਨ ਹੋਣੀ ਚਾਹੀਦੀ ਹੈ ਸੈਕਸ਼ਨ 1220 ਦੇ ਥੱਲੇ, ਤੇ ਸਰਕਟ ਕੋਰਟ ਨੇ ਮਨਾ ਕਰਤਾ। ਉਹ ਕਹਿੰਦੇ ਕਿ ਜਿਹੜਾ ਪਲੇਨ ਟੈਕਸਟ ਹੈਗਾ, ਜੇ ਆਪਾਂ ਸਿੰਪਲ ਜਿਹੜਾ ਇਹਨੂੰ ਪੜ੍ਹੀਏ ਸੈਕਸ਼ਨ 226 ਨੂੰ, ਤੇ ਜਿਹੜਾ ਸੈਕਸ਼ਨ 1226A ਹੈਗਾ ਉਹ ਅਪਲਾਈ ਹੁੰਦਾ, 1225B ਜਿਹੜਾ ਸਰਕਾਰ ਕਹਿੰਦੀ ਆ ਉਹ ਅਪਲਾਈ ਨਹੀਂ ਹੁੰਦਾ। ਸੋ ਇਸ ਚੀਜ਼ ਬਾਰੇ ਜਿਹੜਾ ਸੀਗਾ ਇਹ ਕੇਸ ਸੀਗਾ, ਤੇ ਉਹਦੇ ਬਾਰੇ ਜਿਹੜੀ ਸਾਰੀ ਡਿਸਕਸ਼ਨ ਜਿਹੜੀ ਇਹ ਚੱਲਣੀ ਆ ਕਿ ਇਹ ਜਿਹੜਾ ਸੈਕਸ਼ਨ ਜਿਹੜਾ ਸੀਗਾ ਦੋਨਾਂ ਚੋਂ ਕਿਹੜਾ ਵਾਲਾ ਅਪਲਾਈ ਹੁੰਦਾ। ਹੁਣ ਜਿਹੜੀ ਸਰਕਾਰ ਆ 30 ਸਾਲਾਂ ਬਾਅਦ ਆਪਣੀ ਪੋਜੀਸ਼ਨ ਕਿਉਂ ਚੇਂਜ ਕਰ ਰਹੀ ਆ? ਜਿਹੜੇ ਦੋ ਸਰਕਟ ਕੋਰਟ ਹੈਗੇ ਆ ਉਹਨਾਂ ਨੇ ਦੂਜੇ ਬੰਨੇ ਫੈਸਲਾ ਕਿਉਂ ਦਿੱਤਾ? ਜਿਹੜਾ ਸੈਕੰਡ ਸਰਕਟ ਸੀ ਉਹਨੇ ਆਪਣੀ ਰੀਜ਼ਨਿੰਗ ਦੇਣੀ ਹੈ ਕਿ ਉਹਨਾਂ ਨੇ ਲੋਕਾਂ ਦੇ ਵੱਲ ਫੈਸਲਾ ਕਿਉਂ ਦਿੱਤਾ। ਸੋ ਇਹੀ ਦੇਖੋ, ਤੁਸੀਂ ਬਿਊਟੀ ਵੀ ਕਹਿ ਸਕਦੇ ਹੋ ਤੁਸੀਂ ਲਾਅ ਦੀ, ਇਹੀ ਆ ਕਿ ਕਿੱਦਾਂ ਛੋਟੇ ਛੋਟੇ ਅੱਖਰਾਂ ਤੇ ਜਿਹੜੀ ਚੀਜ਼ ਟਿਕੀ ਹੁੰਦੀ ਆ। ਆਪਾਂ ਕਈ ਵਾਰੀ ਕੇਸ ਡਿਸਕਸ ਕੀਤੇ ਸੁਪਰੀਮ ਕੋਰਟ ਦੇ ਕਿ ਇੱਕ ਅਕਸ਼ਰ ਜਿਹੜਾ ਵਰਡ ਸੀਗਾ ਦੇ ਉੱਤੇ, ਉਹਦੇ ਉੱਤੇ ਜਿਹੜਾ ਸੀਗਾ ਉਹਨਾਂ ਨੇ ਫੈਸਲਾ ਆਪਣਾ ਬੇਸ ਕੀਤਾ ਸੀਗਾ। ਇਹ ਜਿਹੜਾ ਫੈਸਲਾ ਵੀ ਹੈਗਾ ਵੀ ਤੁਸੀਂ ਦੇਖੋਗੇ ਕਿ ਸਿਰਫ ਇੱਕ ਅੱਖਰ ਦੇ ਉੱਤੇ ਜਿਹੜਾ ਸੀਗਾ ਇਹ ਫੈਸਲਾ ਜਿਹੜਾ ਹੋਇਆ, ਉਹ ਵਰਡ ਹੈਗਾ ਇਜ਼ ਜਿਹੜਾ ਹੈਗਾ ਉਹਦਾ ਕੀ ਮਤਲਬ ਹੁੰਦਾ ਕਿ ਉਹਨੂੰ ਕਿੱਦਾਂ ਇੰਟਰਪ੍ਰੇਟ ਕਰਨਾ ਹੈ। ਇੱਕ ਅੱਖਰ ਦੇ ਉੱਤੇ ਮਿਲੀਅਨਸ ਆਫ ਲੋਕੀ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਜ਼ਿੰਦਗੀ ਦਾ ਫੈਸਲਾ ਜਿਹੜਾ ਹੋਇਆ ਹੈਗਾ, ਤੇ ਉਹਨੂੰ ਕੋਰਟ ਕਿੱਦਾਂ ਜਿਹੜੀ ਚੀਜ਼ ਸੀਗੀ ਉੱਥੇ ਤੱਕ ਪਹੁੰਚਿਆ, ਉਸ ਚੀਜ਼ ਬਾਰੇ ਜਿਹੜੀ ਡਿਸਕਸ਼ਨ ਜਿਹੜੀ ਆਪਾਂ ਜਿਹੜੀ ਕਰਾਂਗੇ। ਕਮਾਲ ਦੀ ਗੱਲ ਹੈ ਵੈਸੇ ਅਟਾਰਨੀ ਟੇਰੀਅਨ ਜੀ, ਕੀ ਫੈਕਟ ਸੀਗੇ ਇਸ ਕੇਸ ਦੇ? ਰਿਕਾਰਡੋ ਆਈ ਥਿੰਕ ਪਟੀਸ਼ਨਰ ਦਾ ਜਿਹੜਾ ਇਹ ਨਾਂ ਸੀ, ਨਾਂ ਤਾਂ ਉਹਦਾ ਲੰਬਾ ਚੌੜਾ ਆ, ਤੇ ਕੀ ਸੀਗੇ ਫੈਕਟ ਇਸ ਪੂਰੇ ਕੇਸ ਦੇ, ਤੇ ਫਿਰ ਦੱਸਿਓ ਅੱਗੇ ਕੀ ਕਿੱਦਾਂ ਵਾਪਰੀ ਗੱਲ। ਹਾਂਜੀ, ਨਾਂ ਇਹਦਾ ਲੰਬਾ ਚੌੜਾ ਰਿਕਾਰਡੋ ਐਪਰਾਸੀਡੋ ਬਾਰਬੋਸਾ ਦਾ ਕੂਨਾ, ਬੜਾ ਲੰਬਾ ਚੌੜਾ ਨਾਮ। ਤੇ ਇਹ ਬ੍ਰਾਜ਼ੀਲ ਦਾ ਸੀਗਾ ਸਿਟੀਜ਼ਨ, ਤੇ 20 ਸਾਲ ਹੋ ਗਏ ਇਹਨੂੰ ਇੱਥੇ ਰਹਿੰਦੇ, ਬਿਨਾਂ ਇਨਸਪੈਕਸ਼ਨ ਤੇ ਐਡਮਿਸ਼ਨ ਤੇ ਆਇਆ ਸੀਗਾ, ਕੱਚਾ ਜਿਹੜਾ ਸੀਗਾ 2 ਨੰਬਰ ਜਿੱਦਾਂ ਕਹਿੰਦੇ ਆ ਜਾਂਦਾ। ਇਹ ਮੈਸੇਜੂਸੇਟਸ ਚ ਰਹਿੰਦਾ, ਇਹਦਾ ਘਰ ਵੀ ਸੀਗਾ ਉੱਥੇ, ਇਹਦੇ 2 ਜਵਾਕ ਵੀ ਆ, ਵਿਆਹਿਆ ਹੋਇਆ ਇਹ, ਤੇ ਇਹਦਾ ਕਦੀ ਕੋਈ ਕ੍ਰਾਈਮ ਕੁਛ ਨਹੀਂ ਇਹਦਾ ਜਿਹੜਾ ਸੀਗਾ। ਇਹਦੀ ਐਪਲੀਕੇਸ਼ਨ ਅਸਾਈਲਮ ਦੀ ਜਿਹੜੀ ਪੈਂਡਿੰਗ ਸੀਗੀ, ਤੇ ਵਰਕ ਪਰਮਿਟ ਵੀ ਇੱਕੋ ਸੀਗਾ, ਤੇ ਇਹਦਾ ਆਪਣਾ ਇੱਕ ਕੰਸਟਰਕਸ਼ਨ ਦਾ ਬਿਜ਼ਨਸ ਸੀਗਾ, ਮਤਲਬ ਲਾਈਫ ਇਹਦੀ ਸੈੱਟ ਸੀਗੀ। ਲੌਂਗ ਸਟੋਰੀ ਸ਼ਾਰਟ, ਇਹਨੂੰ ਕੋਈ ਵੀ ਅਰੈਸਟ ਨਹੀਂ ਕਦੀ ਇਹਦੀ ਹੋਈ, ਤੇ ਸਤੰਬਰ 26 2025 ਚ ਇਹਨੂੰ ਜਿਹੜਾ ਫੜ ਲਿਆ ਆਈਸ ਵਾਲਿਆਂ ਨੇ। ਠੀਕ ਹੈ, ਇਹ ਡਰਾਈਵ ਕਰ ਰਿਹਾ ਸੀਗਾ ਆਪਣੇ ਕੰਮ ਤੋਂ ਨਾਰਵੁੱਡ ਮੈਸੇਜੂਸੇਟਸ, ਤੇ ਐਡਮਿਨਿਸਟ੍ਰੇਟਿਵ ਵਾਰੰਟ ਇੱਕ ਸੀਗਾ ਜਿਹਨੇ ਕਿ ਸੈਕਸ਼ਨ 236 ਨੂੰ ਸੈਟ ਕੀਤਾ ਕਿ 236 ਥੱਲੇ ਇਹਨੂੰ ਫੜਨਾ। ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨੇ ਫਿਰ ਰਿਮੂਵਲ ਪ੍ਰੋਸੀਡਿੰਗ ਸ਼ੁਰੂ ਕਰਤੀ ਇਹਦੇ ਖਿਲਾਫ, ਤੇ ਇਹਨੂੰ ਉਹਨਾਂ ਨੇ ਕਿਹਾ ਕਿ ਇਹ ਬੰਦਾ ਇਨਐਡਮਿਸਿਬਲ ਹੈਗਾ, ਯੂਐਸ ਐਂਟਰ ਨਹੀਂ ਹੋ ਸਕਦਾ। ਤੇ ਇਹ ਜਿਹੜਾ ਅਮਰੀਕਾ ਚ ਇਹਦੀ ਜਿਹੜੀ ਪ੍ਰੈਜ਼ੈਂਸ ਹੈਗੀ ਆ ਬਿਨਾਂ ਐਡਮਿਸ਼ਨ ਦੇ ਤੇ ਬਿਨਾਂ ਪੈਰੋਲ ਦੇ ਜਿਹੜੀ ਹੈਗੀ ਆ, ਤੇ ਇਹਦੇ ਕੋਲ ਕੋਈ ਵੀ ਇਦਾਂ ਦਾ ਡਾਕੂਮੈਂਟੇਸ਼ਨ, ਵੀਜ਼ਾ ਜਾਂ ਕੋਈ ਵੀ ਅਪਰੂਵ ਪਟੀਸ਼ਨ ਨਹੀਂ ਹੈਗੀ ਜਿਹਦੇ ਥੱਲੇ ਇਹ ਅਮਰੀਕਾ ਦੇ ਵਿੱਚ ਰਹਿ ਸਕਦਾ। ਇਹਨੇ ਬੌਂਡ ਹੀਅਰਿੰਗ ਦੀ ਮੰਗ ਕੀਤੀ, ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤੀ ਇਹਦੀ ਬੌਂਡ ਦੀ ਰਿਕੁਐਸਟ। ਉਹ ਕਹਿੰਦੇ ਆ ਕਿ ਇਹ ਮੈਂਡੇਟਰੀ ਡਿਟੈਂਸ਼ਨ ਇਹਨੂੰ ਹੈਗੀ ਆ। ਹੁਣ ਜਿਹੜੇ ਇਮੀਗ੍ਰੇਸ਼ਨ ਜੱਜ ਹੈਗੇ ਆ, ਇੱਕ ਚੀਜ਼ ਜਿਹੜੀ ਹੈਗੀ ਆ ਸਾਫ਼, ਉਹ ਸਟੈਂਡ ਨਹੀਂ ਲੈ ਰਹੇ ਇਮੀਗ੍ਰੇਸ਼ਨ ਜੱਜ, ਕਿਉਂਕਿ ਜਿਹੜੇ ਸਟੈਂਡ ਲੈਂਦੇ ਸੀਗੇ ਉਹ ਜਾਂ ਤਾਂ ਬਾਹਰ ਕੱਢਤੇ, ਜਾਂ ਹੁਣ ਕਈ ਰਿਟਾਇਰਮੈਂਟ ਤੇ ਕੋਨੇ ਤੇ ਆ, ਉਹ ਸਰਕਾਰ ਨਾਲ ਪੰਗਾ ਨਹੀਂ ਲੈਣਾ ਚਾਹੁੰਦੇ। ਉਹ ਬੇਸਿਕਲੀ ਕੀ ਆ ਕਿ ਸਰਕਾਰ ਦੀ ਬੋਲੀ ਜਿਹੜੀ ਕਾਫੀ ਹੱਦ ਤੱਕ ਬੋਲਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਜਿਹੜਾ ਇਮੀਗ੍ਰੇਸ਼ਨ ਜੱਜ ਸੀਗੇ ਉਹ ਤਕਰੀਬਨ ਜਿਹੜੇ ਸੀਗੇ ਬੌਂਡ ਡਿਨਾਈ ਕਰ ਦਿੰਦੇ ਸੀਗੇ। ਜਿਹੜੇ ਕੈਲੀਫੋਰਨੀਆ ਦਾ ਕੋਰਟ ਸੀਗਾ ਉਹਨੇ 4 ਵਾਰੀ 5 ਵਾਰੀ ਕਿਹਾ ਉਹਨਾਂ ਨੂੰ, ਬਾਰ-ਬਾਰ ਜਜਮੈਂਟ ਦੇ ਕੇ ਕਿ ਨਹੀਂ ਤੁਸੀਂ ਇਹਨਾਂ ਨੂੰ ਛੱਡੋ, ਤੁਸੀਂ ਧੱਕੇ ਨਾਲ ਜਿਹੜਾ ਫੜ ਰਹੇ ਆ। ਤੇ ਤਾਂ ਵੀ ਜਿਹੜੇ ਸੀਗੇ ਇਮੀਗ੍ਰੇਸ਼ਨ ਜੱਜਾਂ ਨੇ ਸਟੈਂਡ ਨਹੀਂ ਲਿਆ, ਡਾਇਰੈਕਟ ਬੌਂਡ ਨਹੀਂ ਦਿੱਤੇ, ਹੇਬੀਅਸ ਵਾਲੇ ਰਾਹ ਹੀ ਉਹ ਕਹਿੰਦੇ ਜਾਓ। ਸੋ ਇਸ ਕੇਸ ਦੇ ਵਿੱਚ ਵੀ ਕੀ ਸੀਗਾ ਕਿ ਇਮੀਗ੍ਰੇਸ਼ਨ ਜੱਜ ਨੇ ਜਿਹੜਾ ਸੀਗਾ ਡਿਨਾਈ ਕਰਤਾ, ਉਹ ਕਹਿੰਦਾ ਮੈਨੂੰ ਅਥਾਰਟੀ ਨਹੀਂ ਹੈਗੀ ਤੇ ਬੌਂਡ ਮੈਂ ਨਹੀਂ ਦੇ ਸਕਦਾ। ਫਿਰ ਇਹਨੇ ਹੇਬੀਅਸ ਦੀ ਪਟੀਸ਼ਨ ਜਿਹੜੀ ਫਾਈਲ ਕੀਤੀ। ਸੋ ਪਹਿਲੀ ਗੱਲ ਤਾਂ ਇਹ ਕਾਫੀ ਜਿਹੜੇ ਲੋਕੀ ਪੁੱਛਦੇ ਹੇਬੀਅਸ ਫਾਈਲ ਕਰਨਾ ਚਾਹੀਦਾ। ਸੋ ਅਲਟੀਮੇਟਲੀ ਇਹ ਹੈ ਕਿ ਟਾਈਮ ਬਹੁਤ ਖਰਾਬ ਹੁੰਦਾ ਕਈ ਵਾਰੀ ਬੌਂਡ ਦੇ ਚੱਕਰਾਂ ਦੇ ਵਿੱਚ। ਹੇਬੀਅਸ ਨਾਲ ਕੰਮ ਜਿਹੜਾ ਥੋੜਾ ਜਿਹਾ ਈਜ਼ੀ ਹੋ ਜਾਂਦਾ, ਸਟ੍ਰੇਟ ਫਾਰਵਰਡ ਹੋ ਜਾਂਦਾ। ਤੇ ਜਿਹੜਾ ਇਹਨੇ ਹੇਬੀਅਸ ਪਟੀਸ਼ਨ ਜਿਹੜੀ
ਫਾਈਲ ਕੀਤੀ, ਉਹ ਕਹਿੰਦਾ ਕਿ 5th ਅਮੈਂਡਮੈਂਟ ਡਿਊ ਪ੍ਰੋਸੈਸ ਦੀ ਜਿਹੜੀ ਸੀਗੀ ਮੇਰੀ ਵਾਇਓਲੇਸ਼ਨ ਜਿਹੜੀ ਹੈਗੀ ਆ, ਮੈਨੂੰ ਪ੍ਰੋਪਰ ਪ੍ਰੋਸੀਜਰ ਦੇ ਥੱਲੇ ਨਹੀਂ ਕੀਤਾ, ਮੈਨੂੰ ਪ੍ਰੋਪਰ ਜਿਹੜੀ ਸੀਗੀ ਹੀਅਰਿੰਗ ਨਹੀਂ ਦਿੱਤੀ। ਤੇ ਇਹਨੇ ਫਿਰ ਜਿਹੜੀ ਸੀਗੀ ਆਪਣੀ ਬੌਂਡ ਹੀਅਰਿੰਗ ਦੀ ਜਦੋਂ ਰਿਕੁਐਸਟ ਕੀਤੀ, ਜਿਹੜਾ ਸੈਕੰਡ ਸਰਕਟ ਉਹ ਕਹਿੰਦਾ ਕਿ 30 ਸਾਲਾਂ ਤੋਂ ਜਿਹੜਾ ਸੀਗਾ ਇਹੀ ਹਿਸਾਬ ਕਿਤਾਬ ਜਿਹੜਾ ਚੱਲ ਰਿਹਾ ਸੀਗਾ, ਤੇ ਬੰਦੇ ਨੂੰ ਬੌਂਡ ਜਿਹੜਾ ਮਿਲ ਵੀ ਜਾਣਾ ਸੀਗਾ। ਅੱਛਾ। ਹੋਰ ਕਿਸੇ ਵੀ ਸਰਕਾਰ ਥੱਲੇ ਪਿਛਲੇ 30 ਸਾਲਾਂ ਤੱਕ ਹਰੇਕ ਬੰਦੇ ਨੂੰ ਬੌਂਡ ਮਿਲ ਰਿਹਾ ਸੀਗਾ। ਤੇ 2025 ਦੇ ਵਿੱਚ ਜਿਹੜੀ ਸੀਗੀ ਟਰੰਪ ਸਰਕਾਰ, ਉਹਨੇ ਇੱਕਦਮ ਹੀ ਜਿਹੜੀ ਸੀਗੀ ਗੇਮ ਚੇਂਜ ਕਰਤੀ, ਰੂਲ ਚੇਂਜ ਕਰਤੇ। 30 ਸਾਲਾਂ ਦੀ ਜਿਹੜੀ ਸੈਟਲਡ ਪ੍ਰੈਕਟਿਸ ਸੀਗੀ ਉਹਨੂੰ ਚੇਂਜ ਕਰਤਾ ਜੁਲਾਈ 2025 ਦੇ ਵਿੱਚ। ਤੇ ਇਸ ਤਰ੍ਹਾਂ ਦੇ ਉਹ ਕਹਿੰਦੇ ਆ ਕਿ ਕਈ ਬੰਦੇ ਮਿਲੀਅਨਸ ਜਾਂ ਹਜ਼ਾਰਾਂ ਲੱਖਾਂ ਦੇ ਵਿੱਚ ਜਿਹੜੇ ਸੀਗੇ ਲੋਕੀ ਉਹਨਾਂ ਨੇ ਫੜਨੇ ਜਿਹੜੇ ਸ਼ੁਰੂ ਕਰਤੇ। ਸੋ ਜਿਹੜਾ ਜਦੋਂ ਇਹਨੇ ਹੇਬੀਅਸ ਦੀ ਪਟੀਸ਼ਨ ਫਾਈਲ ਕੀਤੀ, ਜਿਹੜਾ ਡਿਸਟ੍ਰਿਕਟ ਕੋਰਟ ਸੀਗਾ ਉਹਨੇ ਪਟੀਸ਼ਨ ਜਿਹੜੀ ਗ੍ਰਾਂਟ ਕਰਤੀ, ਤੇ ਸਰਕਾਰ ਨੂੰ ਕਿਹਾ ਕਿ ਇਹਨੂੰ ਬੌਂਡ ਹੀਅਰਿੰਗ ਦਿਓ 10 ਦਿਨਾਂ ਦੇ ਅੰਦਰ। ਜੇ ਤੁਸੀਂ ਨਹੀਂ ਇਹਨੂੰ ਹੀਅਰਿੰਗ ਦਿੰਦੇ, ਇਹਨੂੰ ਡਾਇਰੈਕਟਲੀ ਤੁਸੀਂ ਛੱਡੋ। ਇਮੀਗ੍ਰੇਸ਼ਨ ਜੱਜ ਨੇ ਫਿਰ ਇਹਨੂੰ ਜਿਹੜੀ ਸੀਗੀ ਬੌਂਡ ਹੀਅਰਿੰਗ ਦਿੱਤੀ, ਤੇ ਕਿਉਂਕਿ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀਗਾ, ਘਰ ਘੂਰ ਇਹਦਾ ਸਾਰਾ ਸੀਗਾ, ਨਾ ਇਹ ਫਲਾਈਟ ਰਿਸਕ ਸੀਗਾ, ਨਾ ਇਹ ਕੋਈ ਡੇਂਜਰ ਹੋ ਸਕਦਾ ਸੀਗਾ ਕਿਸੇ ਨੂੰ, ਤੇ ਇਹਨੂੰ ਉਹਨਾਂ ਨੇ ਛੱਡਤਾ। ਹੁਣ ਇਸ ਚੀਜ਼ ਦੇ ਵਿੱਚ ਜਿਹੜਾ ਸੀਗਾ ਤੁਹਾਡਾ ਟਰੈਕ ਰੈਕਡ ਕਿੱਦਾਂ ਦਾ ਹੈਗਾ, ਕਿ ਤੁਸੀਂ ਡੋਮੈਸਟਿਕ ਵਾਇਲੈਂਸ ਕੀਤਾ, ਤੁਸੀਂ DOI ਲਈ ਆ, ਉਹ ਚੀਜ਼ਾਂ ਤੇ ਕਈ ਵਾਰੀ ਜੱਜ ਜਿਹੜਾ ਬਹਾਨਾ ਲੱਭ ਸਕਦੇ ਆ ਕਿ ਇਹ ਬੰਦਾ ਡੇਂਜਰ ਹੈਗਾ ਸੋਸਾਇਟੀ ਨੂੰ। ਜਿਹੜੇ ਲੋਕਾਂ ਨੇ ਆਪਣਾ ਐਡਰੈਸ ਦੇ ਵਿੱਚ ਘਪਲੇ ਕੀਤੇ ਆ, ਕੰਮ ਕਿਤੇ ਹੋਰ ਕਰਦੇ ਸੀ, ਰਹਿੰਦੇ ਕਿਤੇ ਹੋਰ ਆ, ਉਹ ਜਿਹੜੇ ਐਡਰੈਸ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਵੀ ਉਹ ਫਲਾਈਟ ਰਿਸਕ ਜਿਹੜਾ ਕਹਿ ਦਿੰਦੇ ਆ ਕਿ ਐਡਰੈਸ। ਸੋ ਜਿਹੜੇ ਉਹ ਐਡਰੈਸ ਦੇ ਘਪਲੇ ਆ, ਜਿਹੜੇ ਹੁਣ ਆਪਾਂ ਦੇਖ ਰਹੇ ਹਾਂ ਕਿ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਉੱਥੇ ਉਹ ਮਹਿੰਗੇ ਸਾਬਤ ਹੁੰਦੇ ਆ, ਕਿ ਜਿਹਦਾ ਐਡਰੈਸ ਡਰੂਸ ਵਾਲਾ ਜਿਹੜਾ ਸੀਗਾ ਕਲੀਨ ਹੈ ਰਿਕਾਰਡ, ਉਹਨੂੰ ਜਿਹੜਾ ਸੀਗਾ ਜੱਜ ਜਿਹੜਾ ਫਲਾਈਟ ਰਿਸਕ ਨਹੀਂ ਫਾਈਂਡ ਆਊਟ ਕਰ ਰਹੇ। ਜਿਹੜੇ ਲੋਕਾਂ ਦਾ ਐਡਰੈਸ ਦੀ ਥੋੜੀ ਕਨਫਿਊਜ਼ਿੰਗ ਹਿਸਟਰੀ ਜਿਹੜੀ ਹੈਗੀ ਆ, ਉਹਨਾਂ ਨੂੰ ਫਿਰ ਜਿਹੜਾ ਸੀਗਾ ਬੌਂਡ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਆ ਫਲਾਈਟ ਰਿਸਕ ਕਰਕੇ। ਸੋ ਇਸ ਬੰਦੇ ਦਾ ਇਦਾਂ ਦਾ ਕੁਝ ਨਹੀਂ ਸੀਗਾ, ਇਹਦਾ ਘਰ ਵੀ ਸੀਗਾ, ਜਵਾਕ ਵੀ ਸੀਗੇ, ਘਰ ਵਾਲੀ ਵੀ ਸੀ, ਬਿਜ਼ਨਸ ਵੀ ਇਹਦਾ ਸੀਗਾ, ਤੇ ਇੱਕੋ ਜਗ੍ਹਾ ਇਹ ਰਹਿ ਰਿਹਾ ਸੀਗਾ ਕਾਫੀ ਚਿਰ ਤੋਂ, ਤੇ ਫਲਾਈਟ ਰਿਸਕ ਨਹੀਂ ਸੀਗਾ, ਉਹਨੂੰ ਛੱਡਤਾ ਇਹਨਾਂ ਨੇ। ਸਰਕਾਰ ਤੁਸੀਂ ਦੇਖ ਲਓ ਕਿੰਨੀ ਖੁੰਦ ਗਈ ਇੱਕ ਬੰਦੇ ਦੇ ਪਿੱਛੇ। ਫਿਰ ਉਹਨਾਂ ਨੇ ਜਿਹੜੀ ਸੀਗੀ ਅਪੀਲ ਜਿਹੜੀ ਕੀਤੀ, ਮਗਰ ਪੈ ਗਏ। ਸੋ ਉਹ ਸੈਕੰਡ ਸਰਕਟ ਦੇ ਵਿੱਚ ਚਲ ਗਏ। ਉਹ ਕਹਿੰਦੇ ਕਿ ਇਹਨੂੰ ਜਿਹੜਾ ਸੀਗਾ ਤੁਸੀਂ ਫੜ ਕੇ ਰੱਖੋ। ਤੇ ਜਿਹੜਾ ਸੈਕੰਡ ਸਰਕਟ ਸੀਗਾ ਉਹ ਕਹਿੰਦਾ ਕਿ ਨਹੀਂ, ਆਪਾਂ ਐਗਰੀ ਨਹੀਂ ਕਰਦੇ ਤੁਹਾਡੇ ਨਾਲ, ਤੇ ਆਪਾਂ ਜਿਹੜੇ ਬਾਕੀ ਦੇ 2 ਹੋਰ ਸਰਕਟ ਜਿਹੜੇ ਹੈਗੇ ਆ ਉਹਦੇ ਨਾਲ ਵੀ ਆਪਾਂ ਐਗਰੀ ਨਹੀਂ ਕਰਦੇ, ਕਿ ਉਹਨਾਂ ਨੇ ਗਲਤ ਜਿਹੜੀ ਇੰਟਰਪ੍ਰੀਟੇਸ਼ਨ ਜਿਹੜੀ ਦਿੱਤੀ ਆ। ਉਹ ਕਹਿੰਦੇ ਆ ਕਿ ਆਪਾਂ ਜਿਹੜੇ ਹੋਰ ਕਈ ਸਾਰੇ ਫੈਡਰਲ ਜੱਜ ਜਿਹੜੇ ਹੈਗੇ ਆ, ਜਿਨ੍ਹਾਂ ਨੇ ਲੋਕੀ ਹੇਬੀਅਸ ਤੇ ਛੱਡੇ ਆ, ਆਪਾਂ ਉਹਨਾਂ ਦੇ ਨਾਲ ਜਿਹੜੇ ਐਗਰੀ ਕਰਦੇ ਆ। ਮੈਜੋਰਟੀ ਉਹ ਕਹਿੰਦੇ ਆ ਕਿ 90% ਜਿਹੜੇ ਹੇਬੀਅਸ ਦੇ ਕੇਸ ਸੀਗੇ ਨੇਸ਼ਨ ਵਾਈਡ ਜਿਹੜੇ ਉਹ ਗ੍ਰਾਂਟ ਹੋਏ ਆ। ਸੋ ਇਸ ਕਰਕੇ ਉਹ ਕਹਿੰਦੇ ਆ ਕਿ ਆਪਾਂ ਉਹਨਾਂ ਦੇ ਨਾਲ ਜਿਹੜਾ ਸੀਗਾ ਐਗਰੀ ਕਰਦੇ ਆ। ਤੇ ਉਹਨਾਂ ਨੇ ਜਿਹੜੀ ਰੀਜ਼ਨਿੰਗ ਜਿਹੜੀ ਦਿੰਦੇ ਹੋਏ ਕਿਹਾ ਕਿ ਜਿਹੜੀ ਸੈਕੰਡ ਸਰਕਟ ਆ ਉਹ ਕੀ ਕਹਿੰਦਾ ਕਿ ਜਿਹੜਾ ਸੈਕਸ਼ਨ 1226 ਹੈਗਾ ਉਹ ਐਪਲੀਕੇਬਲ ਹੈਗਾ ਪਟੀਸ਼ਨਰ ਦੇ ਉੱਤੇ, ਇਹਦੇ ਉੱਤੇ ਬੰਦੇ ਦੇ ਉੱਤੇ, 1225 ਨਹੀਂ ਹੈਗਾ। ਸੋ ਇਸ ਚੀਜ਼ ਦੇ ਵਿੱਚ ਆਪਾਂ ਜਿਹੜਾ ਸੀਗਾ ਡਿਟੇਲ ਦੇ ਵਿੱਚ ਜਿਹੜਾ ਥੋੜਾ ਜਿਹਾ ਅੱਗੇ ਜਾਵਾਂਗੇ ਕਿ ਕਿਉਂ ਇਹਨੂੰ ਕੋਰਟ ਨੇ ਇਦਾਂ ਕੀਤਾ, ਕੀ ਮੁੱਦੇ ਸੀਗੇ। ਸੋ ਲੀਗਲ ਕੁਐਸਚਨ ਕਿਹੜੇ ਫਿਰ ਉੱਠੇ ਇਸ ਕੇਸ ਦੇ ਵਿੱਚ, ਤੇ ਡਿਸਕਸ਼ਨ ਕੀ ਚੱਲੀ ਫਿਰ? ਸੋ ਲੀਗਲ ਕੁਐਸਚਨ ਹੁਣ ਇਹਦੇ ਵਿੱਚ ਸਿੰਗਲ ਮੋਸਟ ਲੀਗਲ ਕੁਐਸਚਨ ਇਹ ਆ ਗਿਆ ਕਿ ਕਿਹੜੀ ਵਾਲੀ ਧਾਰਾ ਜਿਹੜੀ ਲੋਕਾਂ ਤੇ ਲੱਗਣੀ ਚਾਹੀਦੀ ਹੈ, 1225 ਕਿ 1226। 1225 ਲੱਗਦੀ ਆ ਤਾਂ ਬੰਦਿਆਂ ਨੂੰ ਧੱਕੇ ਨਾਲ ਫੜ ਕੇ ਰੱਖਿਆ ਜਾ ਸਕਦਾ ਜਿੰਨੇ ਸਾਲ ਮਰਜ਼ੀ। 1226 ਲੱਗਦੀ ਆ ਤਾਂ ਉਹ ਕਹਿੰਦੇ ਨਹੀਂ, ਇਹਨਾਂ ਨੂੰ ਬੌਂਡ ਦਾ ਹੱਕ ਜਿਹੜਾ ਹੈਗਾ। ਇਹਦੇ ਵਾਸਤੇ ਆਬਵੀਅਸਲੀ ਜਿਹੜਾ ਜ਼ਰੂਰੀ ਚੀਜ਼ ਜਿਹੜੀ ਉਹ ਹੈਗੀ ਆ ਉਹ ਇਹ ਆ ਜਾਂਦੀ ਆ ਕਿ ਇਹ ਜਿਹੜੇ ਸੈਕਸ਼ਨ ਜਿਹੜੇ ਹੈਗੇ ਆ ਇਹ ਕਹਿੰਦੇ ਕੀ ਹੈਗੇ ਆ। ਸੋ ਇਹਨੂੰ ਹੁਣ ਜਿਹੜੀ ਸਾਰੀ ਡਿਸਕਸ਼ਨ ਜਿਹੜੀ ਸੀਗੀ, ਇਹਨੂੰ ਉਹ ਕਹਿੰਦੇ ਆ ਸਟੈਚੂਟਰੀ ਕੰਸਟਰਕਟ ਹੁੰਦਾ ਕਿ ਆਪਾਂ ਇਹਨੂੰ ਕਿੱਦਾਂ ਵੇਖਣਾ, ਕਿੱਦਾਂ ਇਹਨੂੰ ਆਪਾਂ ਲਾਗੂ ਕਰਨਾ, ਇਹਦਾ ਕੀ ਮਤਲਬ ਆਪਾਂ ਜਿਹੜਾ ਕੱਢਣਾ। ਤੇ ਕਾਫੀ ਜਿਹੜੀ ਇਹਨਾਂ ਦੀ ਸੀਗੀ ਇੰਟਰਸਟਿੰਗ ਜਿਹੜੀ ਸੀਗੀ ਡਿਸਕਸ਼ਨ ਸੀਗੀ। ਉਹ ਕਹਿੰਦੇ ਆ ਕਿ ਪਹਿਲਾਂ ਆਪਾਂ ਜਿਹੜੀ ਸੀਗੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਸੀਗੀ ਲੈਂਗੁਏਜ ਉਹਦੀ ਦੇਖਣੀ ਹੈ ਕਿ ਲੈਂਗੁਏਜ ਕੀ ਸਟੈਚੂ ਦੇ ਵਿੱਚ, ਸਟੈਚੂ ਹੁੰਦਾ ਜਿਹੜਾ ਕਾਨੂੰਨ ਹੁੰਦਾ, ਉਹ ਕਹਿੰਦੇ ਆਪਾਂ ਇਹ ਦੇਖਣਾ ਪਹਿਲਾਂ ਕਿ ਲੈਂਗੁਏਜ ਜਿਹੜੀ ਕਿਹੜੀ ਯੂਜ਼ ਕੀਤੀ ਆ ਉਹਨਾਂ ਨੇ। ਜੇ ਤਾਂ ਉਹ ਸਿੰਪਲ ਲੈਂਗੁਏਜ ਹੈਗੀ ਆ ਤਾਂ ਆਪਾਂ ਉਹਨੂੰ ਸਿੰਪਲ ਹੀ ਜਿਹੜਾ ਲੈਣਾ, ਆਪਾਂ ਕੋਈ ਉਹਦਾ ਹੋਰ ਮਤਲਬ ਜਿਹੜਾ ਨਹੀਂ ਕੱਢਣਾ। ਠੀਕ ਹੈ। ਤੇ ਜੇ ਉਹਦੀ ਲੈਂਗੁਏਜ ਸਿੰਪਲ ਨਹੀਂ ਹੈਗੀ, ਥੋੜੀ ਉਹਦੇ ਵਿੱਚ ਕਨਫਿਊਜ਼ਨ ਹੈਗੀ ਆ, ਜਿਹੜੀ ਕਿ ਆਫ ਕੋਰਸ ਕਨਫਿਊਜ਼ਨ ਹੈਗੀ ਆ, ਤਾਂ ਹੀ ਆਪਾਂ 2 ਜਿਹੜੇ ਸਟੈਚੂ ਸਾਡੇ ਮੂਹਰੇ ਜਿਹੜੇ ਆਏ ਆ। ਫਿਰ ਉਹ ਕਹਿੰਦੇ ਆ ਆਪਾਂ ਕੀ ਦੇਖਣਾ ਹੁੰਦਾ, ਆਪਾਂ ਇਹ ਦੇਖਣਾ ਹੁੰਦਾ ਕਿ ਇਹ ਜਿਹੜਾ ਕਾਨੂੰਨ ਆ ਇਹ ਕਿਉਂ ਪਾਸ ਹੋਇਆ ਸੀਗਾ, ਉਦੋਂ ਕਿੱਦਾਂ ਦਾ ਦੌਰ ਸੀਗਾ, ਕਾਂਗਰਸ ਦਾ ਕੀ ਮਕਸਦ ਸੀਗਾ, ਹਿਸਟਰੀ ਕੀ ਸੀਗੀ, ਕਿਉਂ ਉਹਨਾਂ ਨੇ ਇਹ ਜਿਹੜਾ ਲਾਅ ਪਾਸ ਕੀਤਾ, ਤੇ ਉਹਨਾਂ ਦਾ ਮਕਸਦ ਜਿਹੜਾ ਮੇਨ ਜਿਹੜਾ ਕੀ ਸੀਗਾ। ਕਿਹੜੇ ਕੰਟੈਕਸਟ ਦੇ ਵਿੱਚ ਲੈਂਗੁਏਜ ਉਹਨਾਂ ਨੇ ਯੂਜ਼ ਕੀਤੀ, ਆਪਾਂ ਸਾਰਾ ਜਿਹੜਾ ਉਹਦਾ ਟਾਈਮ ਦੇਖਣਾ। ਫਿਰ ਆਪਾਂ ਇਹ ਦੇਖਣਾ ਕਿ ਕਾਂਗਰਸ
ਕੀ ਮਤਲਬ ਇਹਦਾ ਕੱਢਣਾ ਜਿਹੜਾ ਚਾਹੁੰਦੀ ਸੀ। ਓਕੇ। ਤੇ ਜੇ ਕਹਿੰਦੇ ਸਟੈਚੂ ਕਾਨੂੰਨ ਜਿਹੜਾ ਹੈਗਾ ਉਹ ਕਲੀਅਰ ਹੈਗਾ ਟੈਕਸਟ ਉਹਦਾ, ਤੇ ਕੋਈ ਉਹਦੇ ਵਿੱਚ ਦੋ ਰਾਏ ਨਹੀਂ ਹੈਗੀ, ਤੇ ਫਿਰ ਸਾਡਾ ਕੰਮ ਇਹ ਹੈਗਾ ਕਿ ਉਹਨੂੰ ਲਾਗੂ ਕਰਨਾ। ਫਿਰ ਆਪਾਂ ਹੋਰ ਜਿਹੜੀ ਸਲਾਹ ਮਸ਼ਵਰੇ ਦੇ ਵਿੱਚ ਨਹੀਂ ਪੈਣਾ। ਤੇ ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਸਾਡੀ ਇਨਕੁਆਇਰੀ ਇਹਦੇ ਵਿੱਚ ਹੁੰਦੀ ਹੈ ਕਿ ਇਹ ਪਲੇਨ ਹੈਗਾ ਸਟੈਚੂ, ਮੀਨਿੰਗ ਕਿ ਇਹਦੇ ਵਿੱਚ ਕੋਈ ਦੋ ਰਾਏ ਹੈਗੀ ਆ। ਜੇ ਆਪਾਂ ਇਹ ਨਤੀਜਾ ਕੱਢਦੇ ਹਾਂ ਕਿ ਨਹੀਂ, ਇਹ ਪਲੇਨ ਲੈਂਗੁਏਜ 'ਚ ਸਾਨੂੰ ਆਨਸਰ ਮਿਲ ਜਾਂਦਾ, ਤੇ ਸਾਨੂੰ ਹੋਰ ਕੋਈ ਅੱਗੇ ਇਨਕੁਆਇਰੀ ਕਰਨ ਦੀ ਲੋੜ ਨਹੀਂ ਹੈਗੀ, ਆਪਾਂ ਉੱਥੇ ਜਿਹੜੀ ਗੱਲਬਾਤ ਮੁਕਾ ਦੇਣੀ ਹੈ। ਤੇ ਜੇ ਕਹਿੰਦਾ ਉਹਦੇ ਵਿੱਚ ਕੋਈ ਕਲੈਰਿਟੀ ਨਹੀਂ ਹੈਗੀ, ਐਂਬੀਗਿਊਟੀ ਹੈਗੀ ਆ, ਤੇ ਫਿਰ ਕਹਿੰਦਾ ਆਪਾਂ ਜਿਹੜੀ ਸੀਗੀ ਸਟੈਚੂਟਰੀ ਕੰਸਟਰਕਸ਼ਨ ਕਰਨੀ ਆ। ਫਿਰ ਆਪਾਂ ਦੇਖਣਾ ਸਾਰਾ ਲੈਜਿਸਲੇਟਿਵ ਹਿਸਟਰੀ ਵਗੈਰਾ, ਹੋਰ ਕਲੂ ਦੇਖਣੇ ਆ ਕਾਂਗਰਸ ਕੀ ਚਾਹੁੰਦੀ ਸੀ, ਕੀ ਨਹੀਂ ਚਾਹੁੰਦੀ ਸੀ। ਸੋ ਕੋਰਟ ਆਪਣੇ ਆਪ ਨੂੰ ਐਕਸਪਲੇਨ ਕਰ ਰਿਹਾ ਕਿ ਆਪਾਂ ਜਿਹੜਾ ਇਹ ਕੇਸ ਆ ਕਿਹੜੇ ਬੇਸ ਤੇ ਆਪਾਂ ਜਿਹੜਾ ਡਿਸਾਈਡ ਕਰਨਾ। ਲੌਂਗ ਸਟੋਰੀ ਸ਼ਾਰਟ ਉਹ ਇਹ ਕਹਿ ਰਹੇ ਆ ਕਿ ਪਹਿਲਾਂ ਆਪਾਂ ਇਹੀ ਦੇਖਣਾ ਕਿ ਪਲੇਨ ਮੀਨਿੰਗ ਕੀ ਨਿਕਲਦਾ। ਜੇ ਪਲੇਨ ਮੀਨਿੰਗ 'ਚ ਸਾਡੀ ਸੈਟਿਸਫੈਕਸ਼ਨ ਹੋ ਜਾਂਦੀ, ਆਪਾਂ ਨੂੰ ਅੱਗੇ ਕੁਝ ਹੋਰ ਕਰਨ ਦੀ ਲੋੜ ਨਹੀਂ ਹੈਗੀ। ਤੇ ਜੇ ਪਲੇਨ ਮੀਨਿੰਗ ਕਲੀਅਰ ਨਹੀਂ ਹੈਗਾ, ਥੋੜੇ ਡਾਊਟ ਹੈਗੇ ਆ, ਤੇ ਫਿਰ ਆਪਾਂ ਜਿਹੜੀ ਕਾਂਗਰਸ ਦਾ ਕੀ ਇਰਾਦਾ ਸੀਗਾ ਜਾਂ ਹਿਸਟਰੀ ਕੀ ਸੀਗੀ, ਆਪਾਂ ਉਸ ਵੱਲ ਜਿਹੜੀ ਝਾਂਤੀ ਜ਼ਰੂਰ ਜਿਹੜੀ ਮਾਰਨੀ ਆ। ਇੱਕ ਚੀਜ਼ ਉਹ ਕਹਿੰਦੇ ਆ ਕਿ ਜੇ ਸਾਨੂੰ ਲੱਗਦਾ ਕਿ ਕਨਫਿਊਜ਼ਨ ਹੈਗੀ ਆ ਦੋ ਚੀਜ਼ਾਂ ਦੇ ਵਿੱਚ, ਕਿਸੇ ਦੇ ਵਿੱਚ ਵੀ, ਉਹਨੂੰ ਇੱਕ ਚੀਜ਼ ਹੁੰਦੀ ਆ, ਉਹਨੂੰ ਕਹਿੰਦੇ ਆ ਡਾਕਟਰੀਨ ਆਫ ਕਨਸਟੀਟਿਊਸ਼ਨਲ ਅਵੋਇਡੈਂਸ। ਕਨਸਟੀਟਿਊਸ਼ਨ ਜਿਹੜਾ ਹੈਗਾ ਦੇਸ਼ ਦਾ ਸੰਵਿਧਾਨ, ਅਵੋਇਡੈਂਸ ਦਾ ਮਤਲਬ ਹੁੰਦਾ ਕਿ ਉਹਨੂੰ ਆਪਾਂ ਅਵੋਇਡ ਕਰਨਾ, ਉਹ ਚੀਜ਼ ਵੱਲ ਆਪਾਂ ਵਧਣਾ ਨਹੀਂ ਹੈਗਾ। ਉਹ ਕਹਿੰਦਾ ਕਿ ਜੇ ਦੋ ਸਟੈਚੂ ਇਦਾਂ ਦੇ ਹੈਗੇ, ਉਹਦੇ ਵਿੱਚ ਕਲੈਰਿਟੀ ਨਹੀਂ ਹੈਗੀ, ਆਪਾਂ ਉਹ ਵਾਲਾ ਪੱਖ ਆਪਾਂ ਚੂਜ਼ ਕਰਨਾ ਜਿਹਦੇ ਨਾਲ ਕਿ ਇਹ ਕਨਸਟੀਟਿਊਸ਼ਨਲ ਪ੍ਰੋਬਲਮਸ ਨਾ ਆਣ ਬੰਦਿਆਂ ਉੱਤੇ। ਮਤਲਬ ਕਿ ਉਹ ਕਹਿੰਦੇ ਆ ਕਿ ਜੇ ਆਪਾਂ ਜਿਹੜੀ ਇੱਕ ਸੌਖੀ ਜਿਹੜੀ ਅਪਰੋਚ ਆ ਉਹ ਆਪਾਂ ਯੂਜ਼ ਕਰਨੀ ਆ। ਆਪਾਂ ਇਹ ਨਹੀਂ ਚਾਹੁੰਦੇ ਕਿ ਹਜ਼ਾਰਾਂ ਲੋਕੀ, ਮਿਲੀਅਨ ਲੋਕੀ ਜਿਹੜੇ ਸੀਗੇ ਜੇਲ੍ਹਾਂ 'ਚ ਬੰਦ ਹੋ ਜਾਣ, ਉਹਨਾਂ ਦੀ ਕਨਸਟੀਟਿਊਸ਼ਨਲ ਮੁੱਦੇ ਆ ਜਾਣ ਕਿ ਇਹ ਸੰਵਿਧਾਨਕ ਨਹੀਂ ਹੈਗਾ। ਸੋ ਕਹਿੰਦੇ ਆ ਕਿ ਆਪਾਂ ਉਹ ਵਾਲੇ ਮੁੱਦੇ ਫਿਰ ਆਪਾਂ ਸੁਪਰੀਮ ਕੋਰਟ ਤੇ ਛੱਡ ਦਿੰਦੇ ਆ। ਜੇ ਆਪਾਂ ਨੂੰ ਚੋਇਸਾਂ ਹੈਗੀਆਂ, ਉਹ 'ਚ ਜਿਹੜੀ ਇੱਕ ਚੋਇਸ ਹੈਗੀ ਆ ਉਹਦੇ ਨਾਲ ਕਨਸਟੀਟਿਊਸ਼ਨਲ ਦੇ ਮੁੱਦੇ ਨਹੀਂ ਉੱਠਦੇ, ਤੇ ਆਪਾਂ ਉਹ ਵਾਲੀ ਚੋਇਸ ਨੂੰ ਪ੍ਰੈਫਰ ਕਰਨਾ ਹੈਗਾ, ਬਜਾਏ ਕਿ ਦੂਜੀ ਚੋਇਸ ਦੇ, ਜਿੰਨਾ ਕਿ ਬਹੁਤ ਸਾਰੇ ਜਿਹੜੇ ਕਨਸਟੀਟਿਊਸ਼ਨਲ ਵਾਇਲੇਸ਼ਨ ਜਿਹੜੀਆਂ ਹੋ ਜਾਂਦੀਆਂ। ਸੋ ਜਿਹੜਾ ਕੋਰਟ ਹੁੰਦਾ ਉਹਦਾ ਦਿਮਾਗ ਜਿਹੜਾ ਸੀਗਾ ਇਸ ਹਿਸਾਬ ਨਾਲ ਜਿਹੜਾ ਚੱਲਦਾ। ਸੋ ਹੁਣ ਉਹ ਕੀ ਕਹਿੰਦੇ ਆ ਕਿ ਉਹ ਕਹਿੰਦੇ ਕਿ ਜੇ ਆਪਾਂ ਪਲੇਨ ਮੀਨਿੰਗ ਪੜ੍ਹੀਏ ਸੈਕਸ਼ਨ 1225 ਤੇ 1226 ਦਾ, ਆਪਾਂ ਡਿਸਟ੍ਰਿਕਟ ਕੋਰਟ ਦੇ ਨਾਲ ਅਗਰੀ ਕਰਦੇ ਆ, ਆਪਾਂ ਜੱਜ ਦੇ ਨਾਲ ਅਗਰੀ ਕਰਦੇ ਆ ਕਿ 1226 ਜਿਹੜਾ ਸੀਗਾ ਉਹ ਲੱਗਣਾ ਚਾਹੀਦਾ ਤੇ ਬੌਂਡ ਹੀਅਰਿੰਗ ਮਿਲਣੀ ਚਾਹੀਦੀ ਹੈ। ਸੋ ਸੈਕੰਡ ਸਰਕਟ ਕਹਿ ਰਿਹਾ ਕਿ ਪਲੇਨ ਮੀਨਿੰਗ ਦੇ ਵਿੱਚ ਆਪਾਂ ਜਿਹੜਾ ਸੀਗਾ ਅਗਰੀ ਕਰਦੇ ਆ। ਠੀਕ ਆ। ਉਹ ਕਹਿੰਦੇ ਆ ਕਿਉਂਕਿ ਹੁਣ ਉਹਨਾਂ ਨੂੰ ਪਤਾ ਕਿ ਇਹ ਮੁੱਦਾ ਬਹੁਤ ਜ਼ਿਆਦਾ ਵੱਡਾ ਹੈਗਾ, ਇੱਥੇ ਰੌਲਾ ਰੱਪਾ ਜਿਹੜਾ ਪੈਣਾ, ਇਹ ਸੁਪਰੀਮ ਕੋਰਟ ਤੱਕ ਜਾਣਾ, ਸੈਕੰਡ ਸਰਕਟ ਦਾ ਵੀ ਡਿਸਕਸ ਹੋਣਾ ਹੈ, ਜੱਜਾਂ ਦੇ ਜਿਹੜੇ ਓਪੀਨੀਅਨ ਵੀ ਡਿਸਕਸ ਹੋਣੇ ਆ ਕਿ ਉਹਨਾਂ ਨੇ ਫੈਸਲਾ ਕੀਤਾ ਉਹ ਵੀ ਡਿਸਕਸ ਹੋਣਾ। ਤੇ ਜਿਹੜਾ ਸੀਗਾ ਇਹਦੇ ਵਿੱਚ ਕਾਫੀ ਸੰਸਥਾਵਾਂ, ਨਾਨ ਪ੍ਰੋਫਿਟ, ਸਪੈਸੀਫਿਕਲੀ ਜਿਹੜੇ ਕਾਫੀ ਸਾਰੇ ਵਿੰਗ ਸੀਗੇ ACLU ਦੇ, ਤੇ ਕਾਫੀ ਹੋਰ ਜਿਹੜੇ ਨਾਮਚੀਨ ਜਿਹੜੇ ਸੀਗੇ ਇਮੀਗ੍ਰੈਂਟ ਗਰੁੱਪ ਸੀਗੇ, ਵਕੀਲ ਸੀਗੇ, ਉਹਨਾਂ ਨੇ ਇਹ ਕੇਸ ਜਿਹੜਾ ਸੀਗਾ ਲੜਿਆ। ਕਾਫੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜੀ ਪਾਰਟਿਸਿਪੇਸ਼ਨ ਸੀਗੀ ਇਹਦੇ ਵਿੱਚ ਕਈ ਸਾਰੇ ਲੋਕਾਂ ਦੀ। ਤੇ ਜਿਹੜਾ ਸੈਕੰਡ ਸਰਕਟ ਉਹ ਕੀ ਕਹਿੰਦਾ ਕਿ ਜਿਹੜਾ ਇਹਦਾ ਪਲੇਨ ਮੀਨਿੰਗ ਜਿਹੜਾ ਆਪਾਂ ਮਤਲਬ ਇਹਦਾ ਕੱਢਦੇ ਆ ਕਿ 1226 ਲੱਗਣਾ ਚਾਹੀਦਾ, ਉਹ ਕਹਿੰਦੇ ਆ ਕਿ ਜੇ ਆਪਾਂ ਹਿਸਟਰੀ ਵੱਲ ਝਾਂਤੀ ਮਾਰੀਏ, ਕਾਂਗਰਸ ਦਾ ਕੀ ਇਰਾਦਾ ਸੀਗਾ, ਪਰਪਸ ਕੀ ਸੀਗਾ, ਤੇ 30 ਸਾਲ ਤੱਕ ਜਿਹੜੀ ਸੀਗੀ ਉਹ ਲੋਕਾਂ ਨੂੰ ਬੌਂਡ ਜਿਹੜੇ ਮਿਲਦੇ ਰਹੇ। ਇਹ ਤੋਂ ਮਤਲਬ ਇਹੀ ਨਿਕਲਦਾ ਕਿ ਕਾਂਗਰਸ ਨੇ ਕੋਈ ਵੀ ਇਦਾਂ ਦਾ ਕਾਨੂੰਨ ਪਾਸ ਨਹੀਂ ਕੀਤਾ ਕਿ ਲੋਕਾਂ ਨੂੰ ਧੱਕੇ ਨਾਲ ਫੜ ਕੇ ਰੱਖਣਾ। ਜੇ ਉਹ ਚਾਹੁੰਦੇ ਤੇ ਕਰ ਸਕਦੇ ਸੀਗੇ, ਪਰ 30 ਸਾਲਾਂ ਤੋਂ ਉਹ ਵੀ ਸਾਇਲੈਂਟ ਰਹੇ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਜਿਹੜੀ ਟਰੰਪ ਸਰਕਾਰ ਆ ਉਹ ਹੁਣ 30 ਸਾਲ ਪੁਰਾਣਾ ਕਾਨੂੰਨ ਸੀਗਾ ਉਹ ਹੁਣ ਦੱਸ ਰਹੀ ਹੈ ਕਿ ਉਹਨੂੰ ਏਦਾਂ ਨਹੀਂ, ਇਹਨੂੰ ਉਦਾਂ ਪੜੋ, ਕਿ 1226 ਦੀ ਬਜਾਏ 1225 ਦੇ ਥੱਲੇ ਫੜੋ। ਸੈਕੰਡ ਸਰਕਟ ਕਹਿੰਦਾ ਕਿ ਆਪਾਂ ਉਹਨਾਂ ਨਾਲ ਐਗਰੀ ਨਹੀਂ ਕਰਦੇ, ਆਪਾਂ ਪਲੇਨ ਮੀਨਿੰਗ ਵੱਲ ਜੇ ਦੇਖੀਏ ਤਾਂ 1226 ਲੱਗਣਾ ਚਾਹੀਦਾ, ਤੇ ਜੇ ਕਾਂਗਰਸ ਨੇ ਕੋਈ ਐਕਸ਼ਨ ਲੈਣਾ ਹੁੰਦਾ ਤੇ ਉਹ 30 ਸਾਲਾਂ 'ਚ ਉਹਨਾਂ ਨੇ ਲੈ ਲੈਣਾ ਸੀਗਾ। 30 ਸਾਲਾਂ ਦੇ ਵਿੱਚ ਉਹ ਚੁੱਪ ਕਰਕੇ ਰਹੀ ਆ। ਸੋ ਉਹ ਇਹ ਚੀਜ਼ ਨੂੰ ਬਹੁਤ ਵੱਡਾ ਮੰਨਦੇ ਆ ਕਿ ਕਾਂਗਰਸ ਨੇ ਜੇ ਐਕਸ਼ਨ ਕਿਉਂ ਨਹੀਂ ਲਿਆ, ਉਹਨਾਂ ਨੇ ਕਲੈਰੀਫਿਕੇਸ਼ਨ ਇਹਦੇ ਉੱਤੇ ਕਿਉਂ ਨਹੀਂ ਦਿੱਤੀ। ਦੂਸਰੀ ਚੀਜ਼ ਉਹ ਇਹ ਕਹਿੰਦੇ ਆ ਕਿ 370 ਡਿਸਟ੍ਰਿਕਟ ਜੱਜ ਜਿਹੜੇ ਹੈਗੇ ਆ ਅਕ੍ਰੋਸ ਦਾ ਕੰਟਰੀ, ਉਹਨਾਂ ਨੇ ਫਰਵਰੀ 2026 ਤੋਂ ਲੈ ਕੇ 370 ਜਿਹੜੇ ਜੱਜ ਸੀਗੇ, ਉਹਨਾਂ ਨੇ ਜਿਹੜੀ ਗਵਰਨਮੈਂਟ ਦੀ ਪੋਜੀਸ਼ਨ ਜਿਹੜੀ ਰਿਜੈਕਟ ਕਰਤੀ। 90% ਕੇਸਾਂ ਦੇ ਵਿੱਚ ਉਹਨਾਂ ਨੇ ਜਿਹੜੀ ਸੀਗੀ ਹੇਬੀਅਸ ਦੀ ਪਟੀਸ਼ਨ ਜਿਹੜੀ ਗ੍ਰਾਂਟ ਕੀਤੀ ਹੈ। 90% ਗ੍ਰਾਂਟ ਰੇਟ ਜਿਹੜਾ ਸੀਗਾ 370 ਜੱਜਾਂ ਦਾ। ਉਹ ਕਹਿੰਦੇ ਕਿ ਇਹ ਨੰਬਰ ਵੀ ਬਹੁਤ ਵੱਡਾ, ਤੇ ਇਹ 370 ਜੱਜ ਵੀ ਇਸੇ ਹਿਸਾਬ ਨਾਲ ਸੋਚਦੇ ਆ ਜਿਹੜੇ ਹਿਸਾਬ ਨਾਲ ਆਪਾਂ ਸੋਚਦੇ ਆ, ਤੇ ਆਪਾਂ ਜਿਹੜਾ ਸੀਗਾ 370 ਜੱਜਾਂ ਦੇ ਫੇਵਰ ਦੇ ਵਿੱਚ 90% ਜਿਹੜੇ ਗ੍ਰਾਂਟ ਹੋਏ ਆ, ਆਪਾਂ ਵੀ ਉਸੇ ਹਿਸਾਬ ਨਾਲ ਜਾਵਾਂਗੇ।
ਆਪਾਂ ਜੇ ਸਾਰੀ ਚੀਜ਼ ਨੂੰ ਦੇਖੀਏ ਕਿ ਲੈਜਿਸਲੇਟਿਵ ਹਿਸਟਰੀ ਕੀ ਸੀ, ਕਾਂਗਰਸ ਕੀ ਚਾਹੁੰਦੀ ਸੀ, 30 ਸਾਲ ਉਹ ਚੁੱਪ ਕਰਕੇ ਰਹੀ। ਠੀਕ ਹੈ। ਤੇ ਜੇ ਆਪਾਂ ਦੂਜੀ ਵਾਲੀ ਸਰਕਾਰ ਦੇ ਨਾਲ ਐਗਰੀ ਕਰੀਏ ਤਾਂ ਕਨਸਟੀਟਿਊਸ਼ਨਲ ਮੁੱਦੇ ਬਹੁਤ ਜ਼ਿਆਦਾ ਵੱਧ ਜਾਣੇ ਆ। ਤੇ ਆਪਾਂ ਕਨਸਟੀਟਿਊਸ਼ਨਲ ਮੁੱਦੇ ਵਧਾਣੇ ਨਹੀਂ। ਆਪਾਂ ਪਹਿਲਾਂ ਹੀ ਤੁਹਾਨੂੰ ਦੱਸ ਰਹੇ ਹਾਂ ਕਿ ਜੇ 2 ਚੋਇਸਾਂ ਚੋਂ ਸਾਡੇ ਕੋਲ ਇੱਕ ਚੋਇਸ ਹੈਗੀ ਆ ਜਿੰਨਾ ਕਨਸਟੀਟਿਊਸ਼ਨਲ ਮੁੱਦੇ ਨਹੀਂ ਉੱਠਦੇ, ਤੇ ਆਪਾਂ ਪਹਿਲੇ ਵਾਲੀ ਚੋਇਸ ਜਿਹੜੀ ਸੀਗੀ ਉਹਦੇ ਹਿਸਾਬ ਨਾਲ ਚੱਲਾਂਗੇ। ਉਹਦੇ ਹਿਸਾਬ ਨਾਲ ਚੱਲਾਂਗੇ, ਠੀਕ ਹੈ। ਤੇ ਇਹਦੇ ਵਿੱਚ ਉਹ ਕੀ ਕਹਿੰਦੇ ਆ ਕਿ ਮਿਡ ਫਰਵਰੀ ਤੋਂ ਜਿਹੜਾ ਸੀਗਾ, ਜਿਹੜੀ ਉਹਨਾਂ ਦੇ ਆਪਣੇ ਸਰਕਟ ਦੇ ਵਿੱਚ, ਸੈਕੰਡ ਸਰਕਟ ਦੇ ਵਿੱਚ ਸਿਰਫ ਤੇ ਸਿਰਫ 15 ਕੇਸਾਂ ਦੇ ਵਿੱਚ ਜਿਹੜੀ ਸੀਗੀ ਸਰਕਾਰ ਦੀ ਜਿੱਤ ਹੋਈ ਆ। ਮਤਲਬ 15 ਕੇਸਾਂ ਦੇ ਵਿੱਚ ਸਿਰਫ ਜਿਹੜੀ ਸੀਗੀ ਹੇਬੀਅਸ ਰਿਜੈਕਟ ਹੋਈ ਆ। 145 ਕੇਸਾਂ ਦੇ ਵਿੱਚ ਸੈਕੰਡ ਸਰਕਟ ਦੇ ਵਿੱਚ ਹੇਬੀਅਸ ਗ੍ਰਾਂਟ ਹੋਈ ਹੈ। ਸੋ ਇਹ ਸਾਰੇ ਜਿਹੜੇ ਇਹ ਮੁੱਦੇ ਜਿਹੜੇ ਉਹ ਸਾਹਮਣੇ ਸਟੈਟਸ ਫਿਗਰ ਜਿਹੜੇ ਸਾਰੇ ਸਾਹਮਣੇ ਲੈ ਕੇ ਆਉਂਦੇ ਆ। ਉਹ ਕਹਿੰਦੇ ਕਿ ਜਿਹੜੇ ਸਾਡੇ ਖੁਦ ਦੇ ਸਰਕਟ ਦੇ ਵਿੱਚ ਸੀਗੇ, ਉਹ ਜਿਹੜਾ ਸੀਗਾ ਓਵਰਆਲ ਜਿਹੜੀ ਸੀਗੀ ਸਰਕਾਰ ਦੀ ਹਾਰ ਹੋਈ ਆ। 7th ਸਰਕਟ ਦੇ ਵਿੱਚ ਉਹ ਕਹਿੰਦੇ ਕਿ ਅਜੇ 7th ਸਰਕਟ ਵੱਲੋਂ ਫੈਸਲਾ ਜਿਹੜਾ ਨਹੀਂ ਆਇਆ, ਪਰ 7th ਸਰਕਟ ਦਾ ਜਿਹੜਾ ਪ੍ਰੀਲਿਮਿਨਰੀ ਇੱਕ ਸਟੇ ਮੋਸ਼ਨ ਦੇ ਉੱਤੇ ਉਹਨਾਂ ਨੇ ਰੂਲਿੰਗ ਜਿਹੜੀ ਦਿੱਤੀ ਸੀਗੀ, ਇੱਕ ਨਵਾ ਵਰਸਸ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਕੇਸ ਸੀਗਾ, ਉਹਦੇ ਵਿੱਚ ਵੀ ਜਿਹੜਾ ਸੀਗਾ 7th ਸਰਕਟ ਦੀ ਵੀ ਉਹ ਕਹਿੰਦੇ ਸੇਮ ਰੀਜ਼ਨਿੰਗ ਸੀ। ਤੇ 2 ਜਿਹੜੇ ਸਰਕਟ ਸੀਗੇ, ਇੱਕ 5th ਸਰਕਟ ਜਿਹਨੂੰ ਟੈਕਸਸ ਵੀ ਲੱਗਦਾ ਹੈਗਾ, ਤੇ ਇੱਕ 8th ਸਰਕਟ। ਇਹ ਜਿਹੜੇ 2 ਸਰਕਟ ਆ, ਇਹਨਾਂ ਨੇ ਜਿਹੜੇ ਫੈਸਲੇ ਖਰਾਬ ਦਿੱਤੇ ਆ। ਤਾਂ ਕਰਕੇ ਜਿਹੜੇ ਲੋਕੀ ਟੈਕਸਸ, ਲੂਈਜ਼ੀਆਨਾ ਜਿਹੜਾ ਹੋ ਗਿਆ ਉਧਰ ਫੜੇ ਜਾਂਦੇ ਆ, ਉਹਨਾਂ ਦਾ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ ਕੰਪੇਅਰ ਟੂ ਜਿਹੜੇ ਦੂਜੇ ਸਰਕਟ 'ਚ ਫੜੇ ਜਾਂਦੇ ਆ। ਇਹ ਕਾਫੀ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀਗਾ, ਤਾਂ ਹੀ ਆਪਾਂ ਅੱਜ ਇੱਕ ਟੌਪਿਕ ਜਿਹੜਾ ਇਹ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਥੋੜੀ ਜਿਹੀ ਕਲੈਰਿਟੀ ਮਿਲੇ ਕਿ ਬੜਾ ਫਰਕ ਆ ਜਿਹੜਾ ਬੰਦਾ ਨਿਊਯਾਰਕ 'ਚ ਫੜ ਹੋਇਆ, ਕੈਲੀਫੋਰਨੀਆ 'ਚ ਫੜ ਹੋਇਆ, ਜਿਹੜਾ ਬੰਦੇ ਨੂੰ ਟੈਕਸਸ ਜਿਹੜਾ ਸ਼ਿਫਟ ਕਰ ਦਿੱਤਾ ਗਿਆ। ਜਿਹੜਾ 8th ਸਰਕਟ ਤੇ 5th ਸਰਕਟ ਹੈਗੇ ਆ, ਉਹਨਾਂ ਦੇ ਫੈਸਲੇ ਐਂਟੀ ਹੈਗੇ ਆ। ਉਹ ਮਤਲਬ ਕਹਿੰਦੇ ਆ ਕਿ ਲੋਕਾਂ ਨੂੰ ਫੜ ਕੇ ਜਿਹੜਾ ਰੱਖਿਆ ਜਾ ਸਕਦਾ। ਬਿਨਾ ਰੋਸਟਾਰੋ ਮੈਂਡੇਜ਼ ਵਰਸਸ ਬੌਂਡਾਈ ਜਿਹੜਾ ਕੇਸ ਹੈਗਾ, ਇਹ 5th ਸਰਕਟ ਦਾ ਹੈਗਾ। ਅਵੀਲਾ ਵਰਸਸ ਬੌਂਡੀ ਜਿਹੜਾ ਕੇਸ ਹੈਗਾ, ਉਹ 8th ਸਰਕਟ ਦਾ ਹੈਗਾ, ਜਿਹੜੇ ਅਗੇਂਸਟ ਗਏ ਹੈਗੇ ਆ। ਤੇ ਜਿਹੜਾ ਸੈਕੰਡ ਸਰਕਟ ਉਹ ਕਹਿੰਦਾ ਹੈਗਾ ਕਿ ਇਹ ਫਲॉड ਜਿਹੜੇ ਫੈਸਲੇ ਸੀਗੇ, ਆਪਾਂ ਇਹਨਾਂ ਨਾਲ ਜਿਹੜਾ ਅਗਰੀ ਨਹੀਂ ਕਰਦੇ ਹੈਗੇ। ਠੀਕ ਹੈ ਜੀ। ਸੋ ਇਹਨਾਂ ਨੇ ਫਿਰ ਰੀਜ਼ਨਿੰਗ ਕਿਹੜੀ ਜਿਹੜੀ ਉਹ ਵਰਤੀ ਸੈਕੰਡ ਸਰਕਟ ਨੇ ਇਸ ਕਨਕਲੂਜਨ ਦੇ ਉੱਤੇ ਪਹੁੰਚਣ ਦੇ ਲਈ? ਹੁਣ ਕਈ ਸੈਕਸ਼ਨ ਆ ਜਿੱਦਾਂ ਤੁਸੀਂ ਦੱਸ ਰਹੇ ਵੀ ਉਹਦੇ ਉੱਤੇ ਆ ਇਸ ਦਾ ਜਿਹੜਾ ਉਹ ਰੌਲਾ ਜਿਹੜਾ ਉਹ ਪੈ ਰਿਹਾ ਆ। ਸੋ ਕੀ ਕਿਹੜੀ ਇਹਨਾਂ ਨੇ ਰੀਜ਼ਨਿੰਗ ਜਿਹੜੀ ਉਹ ਇਸ ਦੇ ਵਿੱਚ ਫਿਰ ਵਰਤੀ ਸੈਕੰਡ ਸਰਕਟ ਨੇ? ਇਹਦੇ ਵਿੱਚ ਉਹ ਪਹਿਲਾਂ ਕਹਿੰਦੇ ਆ ਕਿ ਸੈਕਸ਼ਨ ਜਿਹੜਾ 1226A ਹੈਗਾ, ਪਹਿਲਾਂ ਉਹ ਕਹਿੰਦੇ ਆਪਾਂ ਉਹਦੀ ਲੈਂਗੁਏਜ ਜੇ ਪੜ੍ਹੀਏ, ਠੀਕ ਹੈ। ਉਹ ਇੰਗਲਿਸ਼ ਤੁਹਾਨੂੰ ਮੈਂ ਪੜ੍ਹ ਕੇ ਦੱਸਦਾ ਕੀ ਲਿਖਿਆ। ਉਹ ਜਿਹੜਾ ਸੈਕਸ਼ਨ ਹੈਗਾ ਉਹ 1226A ਜਿਹੜਾ ਸੈਕਸ਼ਨ ਹੈਗਾ, ਜਿਹਦੇ ਵਿੱਚ ਕਿ ਲੋਕਾਂ ਨੂੰ ਪੱਕੇ ਤੌਰ ਤੇ ਫੜ ਕੇ ਨਹੀਂ ਰੱਖਿਆ ਜਾ ਸਕਦਾ। ਉਹ ਕਹਿੰਦਾ ਹੈਗਾ ਕਿ ਔਨ ਅ ਵਾਰੰਟ ਇਸ਼ੂਡ ਬਾय the Attorney General, an alien may be arrested and detained pending a decision on whether the alien is to be removed from the United States. ਅੱਛਾ। ਸੋ ਉਹ ਠੀਕ ਹੈ, ਜੇ ਵਾਰੰਟ ਉਹਨੇ ਇਸ਼ੂ ਕੀਤਾ ਹੋਵੇ, ਬੰਦੇ ਨੂੰ ਅਰੈਸਟ ਕਰ ਲਿਆ ਹੋਵੇ, ਉਹਨੂੰ ਛੱਡਿਆ ਵੀ ਜਾ ਸਕਦਾ ਵਾ ਜੇ ਉਹਦਾ ਕੇਸ ਜਿਹੜਾ ਚੱਲਦਾ। 1996 ਦੇ ਵਿੱਚ ਕਾਂਗਰਸ ਨੇ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਂਡ ਇਮੀਗ੍ਰੇਸ਼ਨ ਰਿਸਪੌਂਸਿਬਿਲਿਟੀ ਐਕਟ ਪਾਸ ਕੀਤਾ ਸੀਗਾ। 1996 ਦਾ ਇਹ ਬਹੁਤ ਵੱਡਾ ਜਿਹੜਾ ਕਾਨੂੰਨ ਸੀਗਾ, ਸਾਰਿਆਂ ਨੂੰ ਪਤਾ, ਜਿਹੜੇ ਉਹ ਟਾਈਮ 'ਚ ਜਿਹੜੇ ਸੀਗੇ। ਇਹ ਜਿਹੜਾ ਐਕਟ ਸੀਗਾ, ਇਲੀਗਲ ਇਮੀਗ੍ਰੇਸ਼ਨ ਰਿਫਾਰਮ ਇਮੀਗ੍ਰੇਸ਼ਨ ਰਿਸਪੌਂਸਿਬਿਲਿਟੀ ਐਕਟ, IIRIRA, ਇਹਦੀ ਇਹ ਹੈਗੀ ਆ, ਗੱਲ ਕਰਨੀ ਥੋੜੀ ਜਿਹੀ ਈਜ਼ੀ ਹੋ ਜਾਂਦੀ ਹੈ। ਉਹ ਕੀ ਕਰਦੇ, ਇਹਨੇ ਜਿਹੜਾ ਸੀਗਾ ਪੁਰਾਣਾ ਜਿਹੜਾ ਇਮੀਗ੍ਰੇਸ਼ਨ ਐਕਟ ਸੀਗਾ 1952 ਦਾ, ਉਹਨੂੰ ਚੇਂਜ ਕਰਤਾ ਸੀਗਾ। ਤੁਸੀਂ ਦੇਖੋ ਇੱਕ ਤਾਂ ਸਮਾਂ ਕਿੰਨਾ ਪੈ ਗਿਆ ਸੀਗਾ 1952 ਤੋਂ 1996 ਦੇ ਵਿੱਚ, ਕਿੰਨਾ ਜ਼ਿਆਦਾ ਜਿਹੜਾ ਟਾਈਮ ਆ ਜਾਂਦਾ। ਇਹ ਜਿਹੜਾ ਨਵਾਂ ਹੁਣ 96 ਦਾ ਜਿਹੜਾ ਕਾਨੂੰਨ ਪਾਸ ਹੋਇਆ ਸੀਗਾ, ਇਹਨੇ ਉਦੋਂ ਕੀ ਸੀਗਾ ਕਿ ਇੱਕ ਐਕਸਕਲੂਜਨ ਪ੍ਰੋਸੀਡਿੰਗਸ ਚੱਲਦੀ ਹੁੰਦੀ ਸੀਗੀ ਤੇ ਇੱਕ ਡੀਪੋਰਟੇਸ਼ਨ ਪ੍ਰੋਸੀਡਿੰਗ, 2 ਅਲੱਗ-ਅਲੱਗ ਪ੍ਰੋਸੀਡਿੰਗਸ ਜਿਹੜੀਆਂ ਚੱਲਦੀਆਂ ਹੁੰਦੀਆਂ ਸੀਗੀਆਂ। ਇਹਨਾਂ ਨੇ ਜਿਹੜੀ ਸੀਗੀ ਉਹਨੂੰ ਮਰਜ ਕਰਤਾ। ਉਹਨੇ ਕਿਹਾ ਇਹਨੂੰ ਰਿਮੂਵਲ ਪ੍ਰੋਸੀਡਿੰਗ, ਕਿ ਹਰੇਕ ਬੰਦੇ ਨੂੰ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੁਣ ਪਾਓ। ਉਹ ਫਰਕ ਉਹਨਾਂ ਨੇ ਜਿਹੜਾ ਸੀਗਾ ਘੱਟ ਕਰਤਾ ਸੀਗਾ, ਮਤਲਬ ਕਿ ਉਹਨਾਂ ਨੇ ਜਿਹੜੀ ਲਾਅ ਸੀਗੇ ਉਹ ਟਾਈਟ ਕਰਨੇ ਸ਼ੁਰੂ ਕਰਤੇ ਸੀਗੇ 1996 ਦੇ ਵਿੱਚ। ਹੁਣ ਜਿਹੜਾ ਇਹ 96 ਵਾਲਾ ਕਾਨੂੰਨ ਹੈਗਾ, ਇਹਨੇ ਇੱਕ ਡਿਸਟਿੰਕਸ਼ਨ, ਇੱਕ ਤੁਸੀਂ ਕਹਿ ਲਓ ਕਿ ਡਿਫਰੈਂਸ ਰੱਖਿਆ ਕਿ ਇਹਨਾਂ ਦੇ ਵਿੱਚ ਜਿਹੜੇ ਲੋਕੀ ਇਨਐਡਮਿਸਿਬਲ ਹੈਗੇ ਆ ਤੇ ਜਿਹੜੇ ਬੰਦੇ ਡੀਪੋਰਟੇਬਲ ਹੈਗੇ ਆ। ਡੀਪੋਰਟੇਬਲ ਬੰਦਾ ਉਹ ਹੋ ਸਕਦਾ ਜਿਹੜਾ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ ਲੀਗਲ ਵੀਜ਼ੇ ਵੂਜ਼ੇ ਤੇ ਸਟੇ ਤੇ, ਪਰ ਬਾਅਦ 'ਚ ਉਹਨੇ ਇਦਾਂ ਦੀਆਂ ਚੀਜ਼ਾਂ ਕੋਈ ਕਰਤੀਆਂ, ਓਵਰਸਟੇ ਹੋ ਗਿਆ, ਤੇ ਉਹ ਡਿਪੋਰਟ ਹੋ ਸਕਦਾ। ਇਨਐਡਮਿਸਿਬਲ ਵਾਲਾ ਬੰਦਾ ਹੁੰਦਾ ਜਿਹੜਾ ਸ਼ੁਰੂ ਤੋਂ ਹੀ ਜਿਹੜਾ ਸੀਗਾ ਕਦੀ ਐਡਮਿਟ ਹੋ ਹੀ ਨਹੀਂ ਸਕਦਾ ਸੀਗਾ, ਜਾਂ ਉਹਨੇ ਇਦਾਂ ਦੀ ਹਰਕਤ ਕੋਈ ਕੀਤੀ ਹੈ, ਕ੍ਰਾਈਮ ਇਨਐਲੀਜੀਬਲ, ਜਿਹੜਾ ਕਿ ਪਹਿਲਾਂ ਹੀ ਬੰਦਾ ਅਮਰੀਕਾ ਦੇ ਵਿੱਚ ਆ ਨਹੀਂ ਸਕਦਾ ਜਿਹੜਾ ਸੀਗਾ।
ਸੋ ਇਹ ਹੁਣ ਜਿਹੜੀ ਸੈਕਸ਼ਨ 1226A ਹੈਗਾ ਜੀ ਉਹ ਕੀ ਕਹਿੰਦਾ ਹੈਗਾ ਕਿ ਜਿਹੜਾ ਅਟਰਨੀ ਜਨਰਲ ਹੈਗਾ ਉਹ ਕੋਲ ਪਾਵਰ ਹੈਗੀ ਆ, ਉਹਦੀ ਮਰਜ਼ੀ ਹੈਗੀ, ਡਿਸਕ੍ਰੈਸ਼ਨ ਹੈਗੀ, ਉਹਨੂੰ ਬੌਂਡ ਜਿਹੜਾ ਸੀਗਾ ਦਿੱਤਾ ਜਾ ਸਕਦਾ ਸੀਗਾ ਅਨਲੈਸ ਉਹਨੇ ਕੋਈ ਕ੍ਰਿਮੀਨਲ ਐਕਟ ਕੀਤਾ ਜਾਂ ਕੋਈ ਟੈਰੋਰਿਜ਼ਮ ਐਕਟੀਵਿਟੀ ਕੀਤੀ ਹੈ। ਤੇ ਸਿਰਫ ਇੱਕੋ ਰਿਸਟ੍ਰਿਕਸ਼ਨ ਸੀਗੀ 1226 ਦੇ ਏ ਦੇ ਥੱਲੇ ਕਿ ਜੇ ਕੋਈ ਕ੍ਰਿਮੀਨਲ ਜਾਂ ਟੈਰੋਰਿਜ਼ਮ ਰਿਲੇਟਡ ਐਕਟੀਵਿਟੀ ਹੈ ਫਿਰ ਉਹਨਾਂ ਨੂੰ ਬੌਂਡ ਜਿਹੜਾ ਨਹੀਂ ਮਿਲਣਾ। ਅਦਰਵਾਈਜ਼ ਉਹਨਾਂ ਨੂੰ ਬੌਂਡ ਜਿਹੜਾ ਉਹ ਕਹਿੰਦੇ ਮਿਲ ਰਹੇ ਸੀਗੇ ਇੰਨੇ ਸਾਲ। ਤੇ ਜਿਹੜੇ ਬੰਦੇ ਦੀ ਹੁਣ ਗੱਲ ਕਰੀਏ ਜਿਹਦਾ ਕੇਸ ਚੱਲਦਾ ਬ੍ਰਾਜ਼ੀਲੀਅਨ ਬੰਦੇ ਦੀ, ਉਹ ਕਹਿੰਦਾ ਪਲੇਨ ਅੱਖਰਾਂ ਦੇ ਵਿੱਚ ਇੱਥੇ ਵੀ ਇਹੀ ਜਿਹੜਾ ਕਾਨੂੰਨ ਲਾਗੂ ਹੁੰਦਾ। ਇੱਥੇ ਪਹਿਲੀ ਚੀਜ਼ ਵਾਰੰਟ ਸਰਵ ਹੋਇਆ, ਜਿੱਦਾਂ ਇਹਨੂੰ ਫੜਿਆ ਉਹਨਾਂ ਨੇ। ਦੂਜੀ ਚੀਜ਼ ਇਹ ਨਾਨ ਸਿਟੀਜ਼ਨ ਇੱਥੇ ਦਾ ਪੱਕਾ ਨਹੀਂ ਹੈਗਾ। ਤੀਜੀ ਚੀਜ਼ ਇਹਦਾ ਸਾਲਮ ਦਾ ਕੇਸ ਜਿਹੜਾ ਚੱਲਦਾ ਹੈ ਉਹ ਚੀਜ਼ ਦੀ ਵੇਟ ਕਰ ਰਿਹਾ ਕਿ ਇਹਨੂੰ ਇੱਥੇ ਰੱਖਿਆ ਜਾਵੇ ਜਾਂ ਛੱਡਿਆ ਜਾਵੇ। ਤੇ ਚੌਥਾ, ਇਹਦੇ ਉੱਤੇ ਕੋਈ ਵੀ ਕ੍ਰਿਮੀਨਲ ਚਾਰजेस ਜਾਂ ਕੋਈ ਵੀ ਇਦਾਂ ਦੀ ਚੀਜ਼, ਇਹਨੇ ਕੋਈ ਵੀ ਇਦਾਂ ਦਾ ਕੰਮ ਨਹੀਂ ਕੀਤਾ ਕਿ ਇਹਦੀ ਮੈਂਡੇਟਰੀ ਡਿਟੈਂਸ਼ਨ ਪੱਕੇ ਤੌਰ ਤੇ ਇਹਨੂੰ ਫੜ ਕੇ ਜਿਹੜਾ ਰੱਖਿਆ ਜਾਣਾ ਚਾਹੀਦਾ। ਤੇ ਇਹਨੂੰ ਜਿਹੜਾ ਸੀਗਾ ਅਟਰਨੀ ਜਨਰਲ ਦੇ ਕੋਲ ਪਾਵਰ ਹੈਗੀ, ਇਹਨੂੰ ਛੱਡ ਸਕਦਾ, ਕਿਉਂਕਿ ਅਟਰਨੀ ਜਨਰਲ ਕੋਲ ਪਾਵਰ ਹੈਗੀ ਹੈ। ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਜਿਹੜਾ ਸੀਗਾ ਉਹ ਇਹਨੂੰ ਬੌਂਡ ਜਿਹੜਾ ਦੇ ਸਕਦਾ। ਹੁਣ ਜਿਹੜੀ ਸਰਕਾਰ ਆ ਉਹ ਕੀ ਆਰਗਿਊ ਕਰਦੀ ਹੈ? ਸਰਕਾਰ ਕਹਿੰਦੀ ਹੈ ਕਿ ਜਿਹੜਾ 1226A ਹੈਗਾ ਇਹ ਸਿਰਫ ਉਹਨਾਂ ਬੰਦਿਆਂ ਤੇ ਲਾਗੂ ਹੁੰਦਾ ਜਿਹੜੇ ਕੰਟਰੀ ਦੇ ਵਿੱਚ ਜਿਹੜੇ ਐਡਮਿਟ ਹੋਏ ਸੀਗੇ ਪਹਿਲਾਂ, ਪਰ ਬਾਅਦ ਚ ਜਿਹੜੇ ਸੀਗੇ ਉਹ ਡਿਪੋਰਟੇਬਲ ਜਿਹੜੇ ਬਣ ਗਏ। ਸੋ ਬੇਸਿਕਲੀ ਸਰਕਾਰ ਕਹਿੰਦੀ ਹੈ ਕਿ ਜਿਹੜੇ ਲੋਕੀ ਵੀਜ਼ਿਆਂ ਤੇ ਆਏ ਸੀਗੇ ਤੇ ਬਾਅਦ ਚ ਜਿਹੜੇ ਓਵਰਸਟੇ ਹੋ ਜਾਂਦੇ ਆ, ਸਿਰਫ ਉਹਨਾਂ ਨੂੰ ਬੌਂਡ ਦਿੱਤਾ ਜਾਵੇ। ਜਿਹੜਾ ਸਟੂਡੈਂਟ ਵੀਜ਼ੇ ਤੇ ਆਇਆ ਸੀਗਾ ਜਾਂ ਟੂਰਿਸਟ ਵੀਜ਼ੇ ਤੇ ਆਇਆ ਸੀਗਾ, ਸਰਕਾਰ ਕਹਿੰਦੀ ਆ ਕਿ ਜਿਹੜਾ ਬੰਦਾ ਕੱਚਾ ਆਇਆ ਸੀਗਾ ਉੱਤੇ ਤੁਸੀਂ 1226 ਜਿਹੜਾ ਸੀਗਾ ਲਾਗੂ ਨਾ ਕਰੋ, ਇਹ ਸਿਰਫ ਵੀਜ਼ੇ ਵਾਲਿਆਂ ਤੇ ਜਿਹੜਾ ਲਾਗੂ ਹੁੰਦਾ। ਸੈਕੰਡ ਸਰਕਟ ਕਹਿੰਦਾ ਕਿ ਜਿਹੜੀ ਗਵਰਨਮੈਂਟ ਦੀ ਪੋਜੀਸ਼ਨ ਹੈਗੀ ਆ ਉਹ ਕੋਈ ਵੀ ਸੈਂਸ ਮੇਕ ਨਹੀਂ ਕਰਦੀ। ਅੱਛਾ ਜੀ, ਠੀਕ ਆ। ਕਿਉਂਕਿ ਪਲੇਨ ਲੈਂਗੁਏਜ ਜੇ ਆਪਾਂ ਪੜ੍ਹੀਏ, ਜਿਹੜੀ ਤੁਹਾਨੂੰ ਮੈਂ ਚੀਜ਼ ਪੜ੍ਹ ਕੇ ਦੱਸੀ ਸੀਗੀ 1226, ਉਹਦੇ ਵਿੱਚ ਜਿਹੜੀ ਲਾਈਨ ਸੀਗੀ ਕਿ ਪੈਂਡਿੰਗ ਅ ਡਿਸੀਜਨ, ਕੀ ਮਤਲਬ ਕਿ ਜਿਹੜੇ ਬੰਦੇ ਦੀ ਰਿਮੂਵਲ ਪ੍ਰੋਸੀਡਿੰਗ ਚੱਲਦੀ ਆ, ਪੈਂਡਿੰਗ ਅ ਡਿਸੀਜਨ, ਉਹ ਕਹਿੰਦਾ ਕਿ 1226 ਸਾਰੇ ਬੰਦਿਆਂ ਤੇ ਲਾਗੂ ਹੁੰਦਾ, ਭਾਵੇਂ ਉਹ ਡਿਪੋਰਟੇਬਲ ਆ, ਭਾਵੇਂ ਉਹ ਇਨਐਡਮਿਸਿਬਲ ਆ, ਭਾਵੇਂ ਉਹ ਵੀਜ਼ੇ ਤੇ ਆਏ ਆ, ਭਾਵੇਂ ਉਹ 2 ਨੰਬਰ 'ਚ ਜਿਹੜੇ ਆਏ ਆ। ਸੈਕੰਡ ਸਰਕਟ ਕਹਿੰਦਾ ਕਿ ਜੇ ਕਾਂਗਰਸ ਨੇ ਇਦਾਂ ਦੀ ਕੋਈ ਲਿਮਿਟ ਜਿਹੜੀ ਲਾਣੀ ਸੀਗੀ, ਜੇ ਉਹਨਾਂ ਨੇ ਇਹਨੂੰ ਰਿਸਟ੍ਰਿਕਟ ਕਰਨਾ ਸੀਗਾ ਤਾਂ ਉਹਨਾਂ ਨੇ ਕਰ ਦੇਣਾ ਸੀਗਾ। ਉਹਨਾਂ ਨੇ ਸਪੈਸੀਫਿਕਲੀ ਕਹਿ ਦੇਣਾ ਸੀਗਾ, ਪਰ ਇਦਾਂ ਦੀ ਕੋਈ ਚੀਜ਼ ਜਿਹੜੀ ਲਿਖੀ ਨਹੀਂ ਹੈਗੀ। ਸੈਕੰਡ ਸਰਕਟ ਕਹਿੰਦਾ ਕਿ ਜਿਹੜਾ ਹੁਣ ਜਿੱਦਾਂ 1226 ਪੜ੍ਹ ਕੇ ਦੱਸਿਆ ਤੁਹਾਨੂੰ, 1225 ਵੀ ਜਿਹੜਾ ਸੀਗਾ ਉਹ ਰੀਡ ਕਰਨਾ ਜਿਹੜਾ ਜ਼ਰੂਰੀ ਹੈ। ਓਕੇ, 1225 ਜਿਹੜਾ ਸੈਕਸ਼ਨ ਉਹ ਕੀ ਕਹਿੰਦਾ ਹੈਗਾ? ਉਹ ਕਹਿੰਦਾ ਹੈਗਾ ਕਿ in the case of an alien who is an applicant for admission, ਸੋ ਇਹਦੇ ਵਿੱਚ ਕੋਰ ਵਰਡ ਹੈਗਾ applicant for admission। ਇਹਨੂੰ ਉਹਨਾਂ ਨੇ ਯੂਜ਼ ਕੀਤਾ ਕਿ ਐਪਲੀਕੈਂਟ ਆਫ ਐਡਮਿਸ਼ਨ ਕੌਣ ਹੈਗਾ। ਇਸ ਚੀਜ਼ ਦਾ ਕਾਫੀ ਜਿਹੜਾ ਵਿਵਾਦ ਜਿਹੜਾ ਚੱਲਿਆ ਕਿ ਐਪਲੀਕੈਂਟ ਆਫ ਐਡਮਿਸ਼ਨ 'ਚ ਕਿਹੜੇ-ਕਿਹੜੇ ਆ ਸਕਦੇ ਆ, ਕਿਹੜੇ-ਕਿਹੜੇ ਨਹੀਂ ਆ ਸਕਦੇ ਆ। ਸੋ 1225 ਜਿਹੜਾ ਉਹ ਰੀਡ ਕਰਦਾ ਹੈਗਾ, in the case of an alien who is an applicant for admission, if the examining immigration officer determines that an alien seeking admission is not clearly and beyond a doubt entitled to be admitted, the alien shall be denied for proceedings and the alien shall be detained for a proceeding under section 1229A of this act. So ਇਹਦਾ ਹੁਣ ਕੀ ਮਤਲਬ ਨਿਕਲਦਾ? ਉਹ ਕਹਿੰਦਾ ਕਿ ਸੈਕੰਡ ਸਰਕਟ ਕਹਿੰਦਾ ਕਿ ਜੇ ਆਪਾਂ ਸਰਕਾਰ ਦੀ ਗੱਲ ਮੰਨੀਏ ਤੇ ਸਰਕਾਰ ਤੇ ਕਹਿੰਦੀ ਹੈਗੀ ਕਿ ਸਾਰੇ ਬੰਦਿਆਂ ਨੂੰ ਫੜ ਲਓ ਜਿਹੜੇ ਕੱਚੇ ਆਏ ਸੀਗੇ, ਜਿਨ੍ਹਾਂ ਨੂੰ 4-4 5-5 ਸਾਲ ਰਹਿੰਦੇ ਹੋ ਗਏ, 20 ਸਾਲ ਰਹਿੰਦੇ ਹੋ ਗਏ, ਜਿਹੜੇ ਕਿ ਯੂਐਸ ਦੇ ਵਿੱਚ ਬਿਨਾਂ ਐਡਮਿਸ਼ਨ ਤੋਂ ਪ੍ਰੈਜ਼ੈਂਟ ਆ ਤੇ ਰਿਮੂਵਲ ਪ੍ਰੋਸੀਡਿੰਗਸ ਹੈਗੇ ਆ। ਇਟ ਡਜ਼ ਨਾਟ ਮੈਟਰ ਕਿ ਕਦੋਂ ਫੜੇ ਆ, ਬਾਰਡਰ ਤੇ ਫੜੇ ਆ, ਬਾਰਡਰ ਤੋਂ 200 ਕਿਲੋਮੀਟਰ ਦੂਰ ਫੜੇ ਆ। ਸੈਕੰਡ ਸਰਕਟ ਕਹਿੰਦਾ ਕਿ ਆਪਾਂ ਜਿਹੜੀ ਸੀਗੀ ਸਰਕਾਰ ਦੀ ਇਹ ਪੋਜੀਸ਼ਨ ਦੇ ਨਾਲ ਅਗਰੀ ਜਿਹੜਾ ਨਹੀਂ ਕਰਦੇ। ਕਿਉਂ ਆਪਾਂ ਅਗਰੀ ਨਹੀਂ ਕਰਦੇ? ਉਹ ਕਹਿੰਦੇ ਆ ਕਿ ਪਹਿਲੀ ਗੱਲ ਇਹਦੇ ਵਿੱਚ ਆਪਾਂ 3 ਚੀਜ਼ਾਂ ਜਿਹੜੀਆਂ ਦੇਖਣੀਆਂ। ਸੋ ਸੈਕੰਡ ਸਰਕਟ ਨੇ ਹੁਣ ਜਿਹੜਾ ਸੀਗਾ ਮਤਲਬ ਸਭ ਤੋਂ ਇਹਨਾਂ ਦਾ ਅਮੇਜ਼ਿੰਗ ਇਸ ਕੇਸ ਦੇ ਵਿੱਚ ਕੰਮ ਕੀ ਸੀਗਾ? ਉਹ ਕਹਿੰਦੇ 3 ਚੀਜ਼ਾਂ ਆਪਾਂ ਕਹਿੰਦੇ ਦੇਖਣੀਆਂ। ਪਹਿਲੀ ਚੀਜ਼ ਆਪਾਂ ਇਹ ਦੇਖਣੀ ਆ ਕਿ ਜਿਹੜਾ ਐਪਲੀਕੈਂਟ ਫॉर ਐਡਮਿਸ਼ਨ ਹੈਗਾ ਉਹ ਕੌਣ ਹੁੰਦਾ? ਉਹ ਕਹਿੰਦਾ ਕਿ ਜਿਹੜਾ ਕਾਨੂੰਨ ਹੈਗਾ ਉਹਨੇ ਉਹ ਕਿਹਾ ਹੈਗਾ ਕਿ ਕੋਈ ਵੀ ਬੰਦਾ ਜਿਹੜਾ ਯੂਐਸ 'ਚ ਪ੍ਰੈਜ਼ੈਂਟ ਹੋਵੇ ਜਿਹਦੀ ਐਡਮਿਸ਼ਨ ਨਹੀਂ ਹੋਈ ਹੈਗੀ, ਉਹਨੂੰ ਆਪਾਂ ਕਹਿੰਦੇ ਹੈਗੇ ਆ ਐਪਲੀਕੈਂਟ ਫॉर ਐਡਮਿਸ਼ਨ। ਜਿਹਦੀ ਅਜੇ ਤੱਕ ਐਡਮਿਸ਼ਨ ਨਹੀਂ ਹੋਈ ਆ, ਜਿਹੜਾ ਬਾਰਡਰ ਤੇ ਜਾਂ ਪੋਰਟ ਆਫ ਐਂਟਰੀ ਤੇ ਜਾਂ ਕਿਤੇ ਵੀ ਆਂਦਾ, ਉਹਨੂੰ ਆਪਾਂ ਐਪਲੀਕੈਂਟ ਫॉर ਐਡਮਿਸ਼ਨ ਜਿਹੜਾ ਕਵਾਂਗੇ। ਦੂਸਰੀ ਚੀਜ਼ ਉਹ ਕਹਿੰਦੇ ਆ ਕਿ ਆਪਾਂ ਦੇਖਣੀ ਹੈਗੀ ਆ ਕਿ ਐਡਮਿਸ਼ਨ ਕਿਹੜੀ ਚੀਜ਼ ਨੂੰ ਕਹਿੰਦੇ ਆ।
ਉਹ ਕਹਿੰਦਾ ਕਿ ਐਡਮਿਸ਼ਨ ਆਪਾਂ ਉਸ ਚੀਜ਼ ਨੂੰ ਮੰਨਦੇ ਹਾਂ ਕਿ ਬੰਦਾ ਜਦੋਂ ਐਂਟਰ ਕਰਦਾ, ਆਪਣੀ ਮਰਜ਼ੀ ਨਾਲ ਐਂਟਰ ਕਰਦਾ, ਫੋਰਸਫੁਲੀ ਐਂਟਰ ਕਰਦਾ, ਮਤਲਬ ਕਿ ਉਹ ਇੱਕ ਜਗ੍ਹਾ ਤੋਂ ਮੂਵ ਹੋ ਕੇ ਦੂਜੀ ਜਗ੍ਹਾ ਜਾਂਦਾ, ਇਹਦਾ ਡਿਕਸ਼ਨਰੀ ਦੇ ਵਿੱਚ ਮੀਨਿੰਗ ਐਡਮਿਸ਼ਨ ਦਾ ਉਹੀ ਨਿਕਲਦਾ ਹੈਗਾ। ਤੇ ਤੀਜੀ ਚੀਜ਼ ਉਹ ਆਪਾਂ ਕਹਿੰਦੇ ਆ ਕਿ ਸੀਕ ਦਾ ਮਤਲਬ ਕੀ ਹੁੰਦਾ। ਸੋ ਇਸ ਚੀਜ਼ ਤੇ ਜਿਹੜਾ ਸਾਰਾ ਕੇਸ ਜਿਹੜਾ ਰੈਸਟ ਕਰਦਾ ਕਿ ਤਿੰਨ ਚੀਜ਼ਾਂ, ਇੱਕ ਐਪਲੀਕੈਂਟ ਫॉर ਐਡਮਿਸ਼ਨ ਦਾ ਕੀ ਮਤਲਬ ਆ, ਤੇ ਸੀਕਿੰਗ ਦਾ ਕੀ ਮਤਲਬ ਹੈਗਾ। ਉਹ ਕਹਿੰਦਾ ਸੀਕਿੰਗ ਦਾ ਮਤਲਬ ਇਹ ਹੈ ਕਿ ਬੰਦਾ ਰਿਕੁਐਸਟ ਕਰ ਰਿਹਾ ਜਾਂ ਮੰਗ ਜਿਹੜੀ ਕਰ ਰਿਹਾ। ਸੋ ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪੜ੍ਹਦੇ ਹਾਂ ਤੇ ਸਾਡਾ ਇਹਦਾ ਮਤਲਬ ਇਹੀ ਨਿਕਲਦਾ ਕਿ ਜਿਹੜਾ 1225 ਜਿਹੜਾ ਸੈਕਸ਼ਨ ਹੈਗਾ, ਜਿਹਦੇ ਵਿੱਚ ਕਿ ਪੱਕੇ ਤੌਰ ਤੇ ਤੁਸੀਂ ਲੋਕਾਂ ਨੂੰ ਫੜ ਕੇ ਰੱਖ ਸਕਦੇ ਆ, ਉਹ ਸਿਰਫ ਉਦੋਂ ਲਾਗੂ ਹੁੰਦਾ ਜਦੋਂ ਇਹ ਤਿੰਨ ਰਿਕੁਆਇਰਮੈਂਟਾਂ ਮੀਟ ਹੁੰਦੀਆਂ। ਪਹਿਲੀ ਚੀਜ਼, ਉਹ ਵਾਲਾ ਬੰਦਾ ਐਡਮਿਟ ਨਹੀਂ ਹੋਣਾ ਚਾਹੀਦਾ, ਉਹ ਮਤਲਬ ਕਿ ਇਲੀਗਲ ਜੰਪ ਕਰਕੇ ਬਾਰਡਰ ਆਇਆ ਹੋਵੇ ਤੇ ਉਹ ਇੱਕ ਲੌਫੁਲ ਐਂਟਰੀ ਦੀ ਮੰਗ ਕਰ ਰਿਹਾ ਹੋਵੇ, ਲੀਗਲ ਐਂਟਰੀ ਦੀ ਮੰਗ ਕਰ ਰਿਹਾ ਹੋਵੇ। ਪਰ ਆਪਣੇ ਜਿਹੜੇ ਬੰਦੇ ਆ ਉਹ ਤਾਂ ਲੀਗਲ ਐਂਟਰੀ ਦੀ ਮੰਗ ਹੀ ਨਹੀਂ ਕਰਦੇ, ਉਹ ਤਾਂ ਇੱਥੇ ਕੱਚੇ ਤੌਰ ਤੇ ਆਉਂਦੇ ਆ, ਇੱਥੇ ਆ ਕੇ ਰਹਿ ਜਾਂਦੇ ਆ। ਉਹਨਾਂ ਨੂੰ ਤਾਂ ਸਰਕਾਰ ਵਾਪਸ ਭੇਜਣਾ ਚਾਹੁੰਦੀ ਹੈ, ਉਹ ਤਾਂ ਅਸਾਈਲਮ ਦੀ ਮੰਗ ਕਰ ਰਹੇ, ਉਹ ਐਡਮਿਸ਼ਨ ਦੀ ਮੰਗ ਨਹੀਂ ਕਰ ਰਹੇ, ਉਹ ਤਾਂ ਇਹ ਮੰਗ ਕਰ ਰਹੇ ਆ ਕਿ ਮੈਨੂੰ ਵਾਪਸ ਨਾ ਭੇਜਿਆ ਜਾਵੇ। ਹਾਂਜੀ। ਉਹ ਮਤਲਬ ਐਡਮਿਸ਼ਨ ਸੀਕ ਨਹੀਂ ਕਰ ਰਹੇ ਹੈਗੇ। ਸੋ ਕੀ ਕਹਿੰਦੇ ਆ ਕਿ ਉਹ ਸਾਰਾ ਹੁਣ ਜਿਹੜਾ ਸੀਗਾ ਇਹਨਾਂ ਦਾ ਝਮੇਲਾ ਉਸ ਚੀਜ਼ ਤੇ ਪੈ ਗਿਆ ਕਿ ਐਪਲੀਕੈਂਟ ਫॉर ਐਡਮਿਸ਼ਨ ਕੌਣ ਹੋਣਾ ਚਾਹੀਦਾ, ਕੌਣ ਜਿਹੜਾ ਸੀਗਾ ਨਹੀਂ ਹੋਣਾ ਚਾਹੀਦਾ। ਜਿਹੜਾ ਸੈਕੰਡ ਸਰਕਟ ਸੀਗਾ ਉਹ ਕਹਿੰਦਾ ਕਿ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ, ਵਰਡ ਹੈਗਾ ਇਜ਼। ਏਲੀਅਨ ਇਜ਼ ਸੀਕਿੰਗ ਐਡਮਿਸ਼ਨ। ਇਸ ਦਾ ਮਤਲਬ ਹੈਗਾ ਪ੍ਰੈਜ਼ੈਂਟ ਟੈਂਸ। ਉਹਦਾ ਮਤਲਬ ਇਹ ਨਹੀਂ ਹੈਗਾ ਕਿ 4 ਸਾਲ ਪਹਿਲਾਂ ਮੰਗ ਕਰਦਾ ਸੀਗਾ। ਉਹਦਾ ਮਤਲਬ ਇਹ ਨਹੀਂ ਹੈਗਾ ਅੱਜ ਟਰੱਕ ਚਲਾਉਂਦਾ ਫੜਿਆ ਗਿਆ ਤੇ ਅੱਜ ਉਹ ਐਡਮਿਸ਼ਨ ਦੀ ਮੰਗ ਕਰ ਰਿਹਾ। ਉਹ ਐਡਮਿਸ਼ਨ ਦੀ ਮੰਗ ਨਹੀਂ ਕਰ ਰਿਹਾ ਹੈਗਾ, ਉਹ ਆਪਣਾ ਵਰਕ ਪਰਮਿਟ ਤੇ ਟਰੱਕ ਚਲਾ ਰਿਹਾ, ਉਹਦਾ ਅਸਾਈਲਮ ਚੱਲ ਰਿਹਾ ਹੈਗਾ, ਉਹ ਬਾਰਡਰ ਤੋਂ ਟੱਪ ਕੇ ਆਇਆ ਸੀਗਾ, ਉਹ ਐਪਲੀਕੈਂਟ ਫॉर ਐਡਮਿਸ਼ਨ ਸੀਗਾ। ਬਟ ਉਹ ਇਸ ਵੇਲੇ ਪ੍ਰੈਜ਼ੈਂਟ ਟੈਂਸ ਦੇ ਵਿੱਚ ਮੌਜੂਦਾ ਤੌਰ ਤੇ ਇਸ ਨਹੀਂ ਦਾ ਹੈ, ਮਤਲਬ ਮੌਜੂਦਾ ਤੌਰ ਦੇ ਉੱਤੇ ਉਹ ਮੰਗ ਨਹੀਂ ਕਰ ਰਿਹਾ। ਸੋ ਸਿਰਫ ਇਹ ਇੱਕ ਅੱਖਰ ਦੇ ਹੇਰ ਫੇਰ ਦੇ ਨਾਲ ਉਹਨਾਂ ਨੇ ਕਿਹਾ ਜਿਹੜਾ ਹੈਗਾ ਤੁਸੀਂ ਰਿਕੁਆਇਰਮੈਂਟ ਹੀ ਨਹੀਂ ਪੂਰੀ ਹੁੰਦੀ। 1225 ਜਿਹੜਾ ਸੈਕਸ਼ਨ ਹੈਗਾ ਉਹਦੀ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ। ਜਿਹੜਾ ਵਰਡ ਇਜ਼ ਹੈਗਾ ਉਹਨੂੰ ਜਦੋਂ ਆਪਾਂ ਡਿਕਸ਼ਨਰੀ ਦੇ ਵਿੱਚ ਦੇਖਦੇ ਆ ਤੇ ਉਹਦਾ ਜਿਹੜੇ ਮਰਜ਼ੀ ਪੱਖੋਂ ਤੁਸੀਂ ਦੇਖ ਲਓ, ਏਲੀਅਨ ਸੀਕਿੰਗ ਐਡਮਿਸ਼ਨ ਉਹ ਕਹਿੰਦੇ ਪ੍ਰੈਜ਼ੈਂਟ ਪਾਰਟਿਸਿਪਲ ਹੈਗਾ। ਇਹਦਾ ਮਤਲਬ ਇਹ ਹੈਗਾ ਕਿ ਉਹ ਇਨ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਿਹੜਾ ਐਡਮਿਸ਼ਨ ਸੀਕ ਕਰ ਰਿਹਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਬੰਦਾ ਪਹਿਲਾਂ ਵੀਜ਼ੇ ਤੇ ਆਇਆ ਸੀਗਾ ਜਾਂ 2 ਨੰਬਰ 'ਚ ਆਇਆ ਸੀਗਾ, ਫੜਿਆ ਗਿਆ ਸੀਗਾ, ਨਹੀਂ ਫੜਿਆ ਗਿਆ ਸੀਗਾ, ਬੌਂਡ ਤੇ ਛੱਡਿਆ ਸੀਗਾ, ਨਹੀਂ ਬੌਂਡ ਤੇ ਛੱਡਿਆ ਸੀਗਾ। ਜਿਹੜੀ ਸੀਕਿੰਗ ਐਡਮਿਸ਼ਨ ਵਾਲੀ ਪ੍ਰੈਜ਼ੈਂਟ ਟੈਂਸ 'ਚ ਰਿਕੁਆਇਰਮੈਂਟ ਜਿਹੜੀ ਮੀਟ ਨਹੀਂ ਹੁੰਦੀ, ਤੇ ਤਾਂ ਕਰਕੇ ਜਿਹੜੇ 2 ਸੈਕਸ਼ਨ ਅਲੱਗ-ਅਲੱਗ ਹੈਗੇ ਆ, 1225 ਦੇ ਥੱਲੇ ਸਾਰੇ ਜਿਹੜੇ ਆਣੇ ਚਾਹੀਦੇ ਆ। ਤੇ ਸੈਕੰਡ ਸਰਕਟ ਨੇ ਜਿਹੜਾ ਸੀਗਾ ਉਹ ਕਿਹਾ ਕਿ ਇਹਨੇ ਬਿਲਕੁਲ ਸਹੀ ਜਿਹੜਾ ਜੱਜ ਨੇ ਫੈਸਲਾ ਕੀਤਾ ਸੀਗਾ। ਇਹ ਹੇਬੀਅਸ ਦੀ ਜਿਹੜੀ ਰਿਟ ਸੀਗੀ, ਜਿਹੜੀ ਗ੍ਰਾਂਟ ਹੋਣੀ ਬਣਦੀ ਸੀਗੀ, ਇਮੀਗ੍ਰੇਸ਼ਨ ਜੱਜ ਦਾ ਜਿਹੜਾ ਸੀਗਾ ਬੌਂਡ ਦੇਣਾ ਬਣਦਾ ਸੀਗਾ। ਸੋ ਇਹ ਇਹਨਾਂ ਨੇ ਜਿਹੜੀ ਇੰਟਰਪ੍ਰੀਟੇਸ਼ਨ ਕੱਢੀ ਆ, ਸੋ ਇਹਦਾ ਮਤਲਬ ਹੁਣ ਕੀ ਨਿਕਲਦਾ ਕਿ ਸੈਕੰਡ ਸਰਕਟ ਦੇ ਵਿੱਚ ਸਪੈਸ਼ਲੀ ਨਿਊ ਜਰਸੀ, ਮੈਸੇਚਿਊਸੇਟਸ, ਨਿਊਯਾਰਕ, ਇਹ ਵਾਲੇ ਜਿਹੜੇ ਏਰੀਏ 'ਚ ਜਿਹੜੇ ਲੋਕੀ ਜਿਹੜੇ ਹੈਗੇ ਆ, ਜਾਂ ਜਿਹਨਾਂ ਨੂੰ ਆਲਰੇਡੀ ਹੇਬੀਅਸ ਫਾਈਲ ਕੀਤੀ ਸੀ ਗਈਆਂ ਦੇ ਡਿਨਾਈ ਹੋ ਗਈ, ਉਹ ਵਾਲੇ ਬੰਦੇ ਵੀ, ਜਾਂ ਜਿਹਨਾਂ ਦੀ ਹੇਬੀਅਸ ਅਪਰੂਵ ਹੋਈ ਸੀਗੀ ਪਰ ਜੱਜਾਂ ਨੇ ਬੌਂਡ ਦੇਣ ਤੋਂ ਮਨਾ ਕਰਤਾ ਕੋਈ ਬਹਾਨਾ ਲਾ ਕੇ, ਉਹ ਸਾਰਿਆਂ ਨੂੰ ਇਹਦੇ ਥੱਲੇ ਬਹੁਤ ਜ਼ਿਆਦਾ ਆਰਾਮ ਜਿਹੜਾ ਮਿਲੂਗਾ। ਤੁਸੀਂ ਜਾ ਕੇ ਮੋਸ਼ਨ ਟੂ ਇਨਫੋਰਸ ਜਿਹੜੀ ਜਜਮੈਂਟ ਉਹ ਕਰ ਸਕਦੇ ਆ। ਸੋ ਇਹਦੇ ਵਿੱਚ ਹੁਣ ਕੀ ਸੀਗਾ ਕਿ ਕਈ ਲੋਕੀ ਆਪਣੇ ਕੋਲ ਆਉਂਦੇ ਆ, ਉਹਨਾਂ ਨੇ ਜਾਂ ਤਾਂ ਫਾਈਨੈਂਸ਼ੀਅਲ ਉਹਨਾਂ ਦੀ ਪ੍ਰੋਬਲਮ ਕਰਕੇ, ਜਾਂ ਕਈ ਵਾਰੀ ਲੋਕੀ ਪੈਸੇ ਬਚਾਉਣ ਕਰਕੇ ਵੀ ਉਹ ਕੀ ਕਰਦੇ ਆ ਕਿ ਜਿਹੜੇ ਜੇਲ੍ਹਾਂ 'ਚ ਫਾਰਮ ਜਿਹੜੇ ਮਿਲਦੇ ਆ ਕਿ ਤੁਸੀਂ ਆਪ ਹੀ ਭਰ ਦਿਓ, ਉਹ ਕਰ ਦਿੰਦੇ ਆ। ਜੱਜ ਵਗੈਰਾ ਦੇ ਕੋਲ ਬੌਂਡ ਦੇ ਵਿੱਚ ਵਕੀਲ ਨਹੀਂ ਹਾਇਰ ਕਰਦੇ, ਉਹਨਾਂ ਨੂੰ ਕਈ ਵਾਰੀ ਐਂ ਲੱਗਦਾ ਕਿ ਬੰਦਾ ਆਪ ਹੀ ਛੁੱਟ ਜਾਣਾ। ਕਾਫੀ ਸਾਰੇ ਬੰਦੇ ਜਿਹੜੇ ਏਦਾਂ ਛੁੱਟੇ ਵੀ ਆ, ਪਰ ਕਾਫੀ ਸਾਰੇ ਲੋਕਾਂ ਦੇ ਜਿਹੜੇ ਸੀਗੇ ਕੇਸ ਖਰਾਬ ਵੀ ਹੋ ਗਏ ਕਿਉਂਕਿ ਉਹ ਟੈਕਨੀਕੈਲਿਟੀ 'ਚ ਫਸ ਗਏ, ਕਿਉਂਕਿ ਜਿਹੜੇ ਇੱਕ ਅੱਖਰ ਦੇ ਜਿਹੜੇ ਹੇਰ-ਫੇਰ ਜਿਹੜੇ ਹੁੰਦੇ ਆ, ਤੇ ਕਈ ਲੋਕਾਂ ਨੂੰ ਜਿਹੜੇ ਸੀਗੇ ਬੌਂਡ ਉਹ ਉੱਤੋਂ ਇਮੀਗ੍ਰੇਸ਼ਨ ਜੱਜ ਨੇ ਫੇਰ ਡਿਨਾਈ ਕਰਤਾ। ਇਮੀਗ੍ਰੇਸ਼ਨ ਜੱਜ ਮਾੜਾ ਟੱਕਰ ਗਿਆ, ਉਹ ਕਹਿੰਦਾ ਫਲਾਈਟ ਰਿਸਕ ਹੈਗਾ। ਉਹ ਸਾਰੇ ਕੇਸਾਂ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਆਪਾਂ ਦੁਬਾਰਾ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਕੇ ਡਿਪੈਂਡਿੰਗ ਉਹਨਾਂ ਦੇ ਹੁਣ ਲੋਕਾਂ ਦੇ ਪੇਪਰ ਵਰਕ ਕਿੱਦਾਂ ਫਾਈਲ ਹੋਇਆ, ਕੀ ਉਹਨਾਂ ਦੇ ਵਿੱਚ ਕਮੀ ਪੇਸ਼ੀਆਂ ਸੀਗੀਆਂ, ਜਾਂ ਜਿਹਨਾਂ ਨੇ ਆਹੀ ਜਿਹੜੇ ਬੇਸਿਕ ਫਾਰਮ ਜੇ ਭਰੇ ਆ, ਜਾਂ ਕਈਆਂ ਨੇ ਇਦਾਂ ਹੁੰਦਾ ਕਿ ਸਸਤੇ ਲੈਵਲ ਤੇ ਵਕੀਲ ਕਰਕੇ ਜਿਹੜਾ ਮਾਸ ਦੇ ਵਿੱਚ ਵੋਲਿਊਮ ਸੱਜੇ ਖੱਬੇ ਬਸ ਕਾਪੀ ਪੇਸਟ ਕਰਕੇ ਫਾਈਲਿੰਗ ਹੀ ਕਰੀ ਜਾ ਰਹੇ ਹਨ, 500 ਚ ਹੇਬੀਅਸ ਪਟੀਸ਼ਨਾਂ ਜਿਹੜਾ ਸੋ ਇਹ ਕਈ ਲੋਕੀ ਜਿਹੜੇ ਜੇਲ੍ਹਾਂ ਦੇ ਵਿੱਚ ਇਦਾਂ ਦੇ ਵੀ ਆ ਜਿਹਨਾਂ ਦੀਆਂ ਸਾਨੂੰ ਕਾਲਾਂ ਆਈਆਂ, ਜਿਹਨਾਂ ਦੀ ਕਿ ਹੇਬੀਅਸ ਗ੍ਰਾਂਟ ਹੋ ਗਈ ਸੀਗੀ, ਪਰ ਅੱਗੋਂ ਦੀ ਜਿਹੜਾ ਸੀਗਾ ਇਮੀਗ੍ਰੇਸ਼ਨ ਜੱਜ ਨੇ ਜਿਹੜਾ ਸੀਗਾ ਬੌਂਡ ਡਿਨਾਈ ਕਰਤਾ। ਉਹ ਇਮੀਗ੍ਰੇਸ਼ਨ ਜੱਜ ਕੀ ਕਹਿੰਦਾ ਕਿ ਤੁਹਾਡੀ ਜਿਹੜੀ ਹੇਬੀਅਸ ਪਟੀਸ਼ਨ ਆ ਉਹਦੇ ਵਿੱਚ ਮੈਨੂੰ ਆਹ ਚੀਜ਼ਾਂ ਦੀ ਇੰਸਟਰਕਸ਼ਨ ਨਹੀਂ ਹੈਗੀ,
ਹੇਬੀਅਸ ਪਟੀਸ਼ਨ ਦੇ ਵਿੱਚ ਕਮੀ ਪੇਸ਼ੀ ਜਿਹੜੀ ਕਈ ਵਾਰੀ ਹੁੰਦੀ ਸੀਗੀ, ਉਹ ਸਾਰੇ ਜਿਹੜੇ ਲੋਕੀ ਹੈਗੇ ਆ ਉਹ ਦੁਬਾਰਾ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਸਕਦੇ ਆ, ਤੇ ਆਪਾਂ ਅੱਗੇ ਦੇਖ ਸਕਦੇ ਹਾਂ ਕਿ ਆਪਾਂ ਨੂੰ ਦੁਬਾਰਾ ਕੋਈ ਪਟੀਸ਼ਨ ਫਾਈਲ ਕਰਨ ਦੀ ਲੋੜ ਆ, ਜਾਂ ਮੋਸ਼ਨ ਟੂ ਇਨਫੋਰਸ ਜਜਮੈਂਟ ਦੀ ਜਿਹੜੀ ਲੋੜ ਹੈਗੀ ਆ, ਜੇ ਜੱਜ ਨੇ ਉੱਤੋਂ ਦੀ ਬੌਂਡ ਡਿਨਾਈ ਕਰਤਾ ਕਿ ਆਪਾਂ ਨੂੰ ਸਿੱਧੇ ਜਾ ਕੇ ਛਡਾ ਸਕਦੇ ਆ। ਸੋ ਉਹ ਚੀਜ਼ ਦਾ ਰਾਹ ਜਿਹੜਾ ਖੁੱਲ ਜਾਂਦਾ ਸੈਕੰਡ ਸਰਕਿਟ ਦੇ ਵਿੱਚ। ਹੁਣ ਕੀ ਸੀਗਾ ਕਿ 5th ਤੇ 8th ਸਰਕਿਟ ਜਿਹੜਾ ਹੈਗਾ ਉਹ ਅਗੇਂਸਟ ਆ, ਸੈਕੰਡ ਸਰਕਿਟ ਜਿਹੜਾ ਹੈਗਾ ਉਹ ਬਿਲਕੁਲ ਕਲੀਅਰਲੀ ਜਿਹੜਾ ਸੀਗਾ ਲੋਕਾਂ ਦੇ ਨਾਲ ਆ। 9th ਸਰਕਿਟ ਦੀ ਮਿਕਸਡ ਜੀ ਪੋਜੀਸ਼ਨ ਜਿਹੜੀ ਹੈਗੀ ਆ, 7th ਸਰਕਿਟ ਨੇ ਅਜੇ ਫੈਸਲਾ ਨਹੀਂ ਦਿੱਤਾ, ਪਰ ਉਹ ਵੀ ਆਲਮੋਸਟ ਲੱਗ ਰਿਹਾ ਲੋਕਾਂ ਦੇ ਨਾਲ। ਸੋ ਜ਼ਿਆਦਾਤਰ ਜਿਹੜੇ ਡਿਸਟ੍ਰਿਕਟ ਜੱਜ ਜਿਹੜੇ ਹੈਗੇ ਆ ਕੰਟਰੀ ਦੇ ਵਿੱਚ 90% ਜਿਹੜਾ ਆંકੜਾ ਹੈਗਾ ਉਹ 90% ਜਿਹੜੇ ਲੋਕਾਂ ਨੂੰ ਹੇਬੀਅਸ ਜਿਹੜੇ ਦੇ ਰਹੇ ਆ, ਐਕਸੈਪਟ ਜਿਹੜਾ 8th ਤੇ 5th ਸਰਕਿਟ ਦੇ ਵਿੱਚ ਜਿਹੜੀਆਂ ਸਟੇਟਸ ਜਿਹੜੀਆਂ ਲੱਗਦੀਆਂ। ਤੇ ਓਵਰਆਲ ਇਹ ਹੈਗਾ ਕਿ ਕਾਫੀ ਜਿਹੜੀ ਪੋਜ਼ਿਟਿਵ ਪੋਜੀਸ਼ਨ ਇਹਦੇ ਵਿੱਚ ਹੈਗੀ ਆ ਕਿ ਜਿਹੜਾ ਜੇਲ੍ਹਾਂ ਵਾਲਾ ਕੰਮ ਹੈਗਾ ਫੜ ਜ਼ਰੂਰ ਲਓਗੇ, ਪਰ ਇਹ ਹੈਗਾ ਕਿ ਜਿਹੜੇ ਹੇਬੀਅਸ ਉਹਨਾਂ ਨੂੰ ਮਿਲ ਜਾਊਗੀ। ਤੇ ਜਿਹੜੇ ਲੋਕਾਂ ਦੀ ਹੇਬੀਅਸ ਖਰਾਬ ਹੋਈ ਆ, ਜਾਂ ਜਿਹਨਾਂ ਨੂੰ ਉਹਨਾਂ ਨੇ ਜਿਹੜਾ ਸੀਗਾ ਜੱਜ ਨੇ ਧੱਕਾ ਕਰਤਾ ਉੱਤੋਂ ਦੀ ਫਲਾਈਟ ਰਿਸਕ ਜਾਂ ਇਹ ਵਾਲਾ, ਉਹ ਜਾਂ ਤਾਂ ਦੁਬਾਰਾ ਹੇਬੀਅਸ ਆਪਾਂ ਉਹਨਾਂ ਦੀ ਫਾਈਲ ਕਰ ਸਕਦੇ ਹਾਂ। ਜਿਹਨਾਂ ਨੂੰ 6 ਮਹੀਨੇ ਤੋਂ ਵੱਧ ਹੋ ਗਏ ਉਹਨਾਂ ਨੂੰ ਤਾਂ ਆਪਾਂ ਹੈਗੀ ਅਨਰੀਜ਼ਨੇਬਲ ਪੀਰੀਅਡ ਆਫ ਡਿਟੈਂਸ਼ਨ, ਉਹਦੇ ਬੇਸ ਤੇ ਆਪਾਂ ਕਰ ਸਕਦੇ ਹਾਂ, ਜਾਂ ਫਿਰ ਆਪਾਂ ਮੋਸ਼ਨ ਟੂ ਇਨਫੋਰਸ। ਹੁਣ ਜਿਹਨਾਂ ਨੇ ਹੇਬੀਅਸ ਨਹੀਂ ਸਹੀ ਫਾਈਲ ਕੀਤੀ ਸੀਗੀ, ਜਿਹਨਾਂ ਦੀ ਹੇਬੀਅਸ ਦੇ ਵਿੱਚ ਨੁਕਸ ਸੀਗੇ ਜਾਂ ਸਸਤੀ ਵਾਲੀ ਹੇਬੀਅਸ ਫਾਈਲ ਕੀਤੀ ਸੀਗੀ, ਉਹ ਮੇ ਬੀ ਉਹਨਾਂ ਦੇ ਕੋਲ ਆਪਸ਼ਨ ਨਹੀਂ ਹੈਗੀ। ਪਰ ਜੇ ਇਹ ਹੈਗਾ ਕਿ ਇਮੀਗ੍ਰੇਸ਼ਨ ਜੇ ਥੱਲੇ ਡਿਸਟ੍ਰਿਕਟ ਜੱਜ ਜੇ ਹੇਬੀਅਸ ਤੁਸੀਂ ਪ੍ਰੋਪਰਲੀ ਫਾਈਲ ਕੀਤੀ ਆ ਕੁਆਲਿਟੀ ਵਾਲੀ ਹੇਬੀਅਸ ਦੇ ਵਿੱਚ, ਵੀ ਇਹ ਨਹੀਂ ਕਿ ਹੇਬੀਅਸ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਤੁਹਾਨੂੰ ਦੱਸਿਆ ਕਿ ਲੈਵਲ ਹੁੰਦੇ ਆ, ਹਰੇਕ ਚੀਜ਼ ਦੀ ਕੁਆਲਿਟੀ ਜਿਹੜੀ ਹੁੰਦੀ ਆ। ਜੇ ਤੁਹਾਡੀ ਹੇਬੀਅਸ ਵਗੈਰਾ ਪ੍ਰੋਪਰ ਸੀਗੀ ਪੂਰੀ, ਇਮੀਗ੍ਰੇਸ਼ਨ ਜੱਜ ਫਿਰ ਤੁਹਾਡੇ ਨਾਲ ਉੱਪਰ ਧੱਕਾ ਕਰ ਦਿੰਦਾ, ਫਿਰ ਆਪਾਂ ਜਾ ਕੇ ਡਿਸਟ੍ਰਿਕਟ ਕੋਰਟ ਕੋ ਮੋਸ਼ਨ ਟੂ ਇਨਫੋਰਸ ਜਿਹੜੀ ਕਰ ਸਕਦੇ ਆ। ਤੇ ਤੁਸੀਂ ਜੇ ਆਪਣਾ ਤੁਹਾਡਾ ਕੋਈ ਵੀ ਬੰਦਾ ਫਸਿਆ ਹੋਇਆ, ਜੇ ਕਿਸੇ ਨੂੰ ਇਹ ਵਾਲੀ ਤੰਗੀ ਕੋਈ ਪ੍ਰੋਬਲਮ ਜਿਹੜੀ ਆਈ ਆ, ਕਿਸੇ ਵਕੀਲ ਨੇ ਟਰਾਈ ਕੀਤਾ ਸੀਗਾ, ਨਹੀਂ ਉਹਨੂੰ ਹੇਬੀਅਸ ਦੀ ਗੱਲ ਬਣੀ, ਤੁਸੀਂ ਸਾਨੂੰ ਜਿਹੜਾ ਸੀਗਾ ਕੰਟੈਕਟ ਕਰ ਸਕਦੇ ਆ। ਤੇ ਇਹ ਤੁਹਾਨੂੰ ਪਤਾ ਜਿਹੜਾ ਕੰਮ ਸਾਡਾ ਆਪਣੀ ਲੈਬ ਦੇ ਵਿੱਚ ਚੱਲਦਾ ਰਹਿੰਦਾ ਕਿ ਕਿੱਦਾਂ ਤੋੜ ਮਰੋੜ ਕੀ ਹੱਲ ਲੱਭਣੇ ਆ, ਟੈਕਨੀਕੈਲਿਟੀ ਤੁਹਾਡੇ ਮੂਹਰੇ ਸਾਹਮਣੇ ਲੈ ਕੇ ਆਈ ਦੀ ਹੈ। ਸੋ ਇਹਦੇ ਵਿੱਚ ਸਾਰਾ ਜਿਹੜਾ ਚੱਕਰ ਸੀਗਾ ਇਹ ਸੀਗਾ। ਤੇ ਇਹ ਜਿਹੜੀ ਹੁਣ ਸੈਕੰਡ ਸਰਕਿਟ ਦੇ ਵਿੱਚ, ਤੇ ਹੁਣ ਜਿਹੜਾ ਸੁਪਰੀਮ ਕੋਰਟ ਦਾ ਪਤਾ ਨਹੀਂ ਕਦੋਂ ਜਾਊਗਾ, ਬਾਕੀ ਸਰਕਿਟ ਕੀ ਕਹੂਗੇ। ਇਹ ਜਿਹੜੀ ਵਿੰਡੋ ਜਿਹੜੀ ਹੁਣ ਖੁੱਲੀ ਆ, ਇਹਦੇ ਵਿੱਚ ਜਿਹੜੇ ਬੰਦੇ ਸੀਗੇ ਜੇਲ੍ਹਾਂ ਦੇ ਵਿੱਚ, ਉਹ ਇਹਦਾ ਜ਼ਰੂਰ ਇਸ ਵੇਲੇ ਜਿਹੜਾ ਸੀਗਾ ਜਿਹੜਾ ਮੋਮੈਂਟਮ ਦਾ ਫਾਇਦਾ ਚੱਕਣ। ਅਨਫੋਰਚੂਨੇਟਲੀ ਜਿਹੜਾ 8th ਸਰਕਿਟ ਤੇ 5th ਸਰਕਿਟ ਹੈਗਾ ਉਹਦੇ ਵਿੱਚ 50-50 ਡਿਪੈਂਡ ਕਰਦਾ ਜੱਜ ਕਿਦਾਂ ਦਾ, ਕੀ ਉਹਨਾਂ ਦੀਆਂ ਪੋਜੀਸ਼ਨਸ ਜਿਹੜੀਆਂ ਹੈਗੀਆਂ। ਪਰ ਬਾਕੀ ਸਰਕਿਟਸ ਦੇ ਵਿੱਚ ਜਿਹੜੀ ਸੀਗੀ ਇਸ ਵੇਲੇ ਖੁੱਲ ਹੈਗੀ ਆ, ਤੇ ਆਪਾਂ ਹੇਬੀਅਸ ਤੇ ਜਿਹੜਾ ਸੀਗਾ ਕੰਬੀਨੇਸ਼ਨ ਹੇਬੀਅਸ TRO ਜਾਂ ਸਿੱਧੇ ਡਾਇਰੈਕਟ ਬੌਂਡ ਵੀ ਜਿਹੜਾ ਅਪਲਾਈ ਕਈ ਜਗ੍ਹਾ 'ਚ ਆਪਾਂ ਕਰ ਸਕਦੇ ਹਾਂ। ਜੀ ਜੀ। ਸੋ ਇਹ ਕਾਫੀ ਤੁਸੀਂ ਬਰੀਕੀ ਦੇ ਵਿੱਚ ਐਕਸਪਲੇਨ ਕੀਤਾ ਵੀ ਮੌਜੂਦਾ ਤੌਰ ਦੇ ਉੱਤੇ ਇਸ ਦੇ ਨਾਲ ਕਿੱਦਾਂ ਜਿਹੜਾ ਫਰਕ ਪੈਣਾ, ਤੇ ਇਵੈਂਚੁਅਲੀ ਜਿੱਦਾਂ ਤੁਸੀਂ ਦੱਸਿਆ ਵੀ ਫਾਈਨਲੀ ਕੋਈ ਇੱਕ ਗੁੱਡ ਨਿਊਜ਼ ਆਈ। ਸੋ ਇਹਦੀ ਜੇ ਤੁਸੀਂ ਸਮਰੀ ਕਰਨੀ ਹੋਵੇ ਅਟਾਰਨੀ ਟਿਰਕਿਆਣਾ ਜੀ, ਸਿੰਪਲੀ 1-2 ਮਿੰਟਾਂ ਦੇ ਵਿੱਚ ਜਾਂ 2-3 ਮਿੰਟਾਂ 'ਚ ਕੇਸ ਕੀ ਸੀ, ਮੁੱਦਾ ਕੀ ਬਣਿਆ, ਤੇ ਹੁਣ ਇਹਦਾ ਅਸਰ ਕੀ ਹੈਗਾ, ਜੇ ਤੁਸੀਂ ਇਸ ਨੂੰ ਸਮਰਾਈਜ਼ ਕਰਨਾ ਹੋਵੇ ਤਾਂ? ਸੋ ਮੁੱਦਾ ਹੀ ਸੀਗਾ ਕਿ ਇੱਕ ਵਿਅਕਤੀ ਜੇ ਅਮਰੀਕਾ ਦੇ ਵਿੱਚ ਕੱਚੇ ਤੌਰ ਤੇ ਬਿਨਾਂ ਲੀਗਲ ਸਟੇਟਸ ਦੇ ਕਈ ਸਾਲਾਂ ਤੋਂ ਰਹਿ ਰਿਹਾ ਆਲਰੇਡੀ, ਕੀ ਉਹਨੂੰ ਪੱਕੇ ਤੌਰ ਤੇ ਜੇਲ੍ਹ ਦੇ ਵਿੱਚ ਫੜ ਕੇ ਰੱਖਿਆ ਜਾ ਸਕਦਾ ਕਿ ਨਹੀਂ? ਬਹੁਤ ਵੱਡੀ ਗੱਲ ਆ। ਤੁਸੀਂ ਸੋਚੋ ਕਿ ਜੇ ਰੱਖਿਆ ਜਾ ਸਕਦਾ, ਫਿਰ ਤਾਂ ਮਿਲੀਅਨਸ ਆਫ ਲੋਕੀ ਜਿਹੜੇ ਇੱਥੇ ਰਹਿ ਰਹੇ ਉਹਨਾਂ ਨੂੰ ਪੱਕੇ ਤੌਰ ਤੇ ਜੇਲ੍ਹਾਂ 'ਚ ਤੁਸੀਂ ਬੰਦ ਕਰ ਦੋਗੇ। ਸੋ ਸਾਰਾ ਮੁੱਦਾ ਇਹ ਸੀਗਾ ਕਿ ਰੱਖਿਆ ਜਾ ਸਕਦਾ ਕਿ ਨਹੀਂ ਰੱਖਿਆ ਜਾ ਸਕਦਾ। ਸੋ ਇਹ ਕੇਸ ਕੀ ਕਹਿੰਦਾ ਹੈਗਾ ਕਿ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ, ਉਹਨੂੰ ਆਪਾਂ ਇਹ ਨਹੀਂ ਮੰਨਦੇ ਹੈਗੇ ਕਿ ਉਹ ਐਡਮਿਸ਼ਨ ਸੀਕ ਕਰ ਰਿਹਾ ਹੈਗਾ, ਕਿਉਂਕਿ ਉਹ ਪ੍ਰੈਜ਼ੈਂਟ ਟੈਂਸ ਦੇ ਵਿੱਚ ਸੀਕ ਨਹੀਂ ਕਰ ਰਿਹਾ ਹੈਗਾ। ਉਹ ਇਸ ਵੇਲੇ ਸੀਕ ਨਹੀਂ ਕਰ ਰਿਹਾ, ਹੋ ਸਕਦਾ ਉਹ ਪਹਿਲਾਂ ਕਰ ਰਿਹਾ ਹੁੰਦਾ, ਪਰ ਉਹ ਅੱਜ ਦੀ ਡੇਟ ਦੇ ਵਿੱਚ ਐਡਮਿਸ਼ਨ ਦੀ ਮੰਗ ਨਹੀਂ ਕਰ ਰਿਹਾ ਹੈਗਾ। ਤੇ ਉਹਨੂੰ ਤਾਂ ਸਿਰਫ ਤੇ ਸਿਰਫ ਇਸ ਕਰਕੇ ਕਿ ਵਰਡ ਆਪਾਂ ਜਿਹੜਾ ਇਜ਼ ਹੈਗਾ ਉਹ ਪ੍ਰੈਜ਼ੈਂਟ ਟੈਂਸ ਦੇ ਨੋਟ ਕਰਦਾ ਹੈਗਾ, ਆਪਾਂ ਉਹਨੂੰ 1225 ਸੈਕਸ਼ਨ ਦੇ ਥੱਲੇ ਨਹੀਂ ਪਾ ਸਕਦੇ, ਆਪਾਂ ਉਹਨੂੰ 1226A ਸੈਕਸ਼ਨ ਦੇ ਥੱਲੇ ਜਿਹੜਾ ਪਾ ਸਕਦੇ ਹਾਂ। ਆਪਾਂ ਉਹਨੂੰ ਆਟੋਮੈਟਿਕਲੀ ਜਿਹੜਾ ਸੀਗਾ ਬਿਨਾਂ ਬੌਂਡ ਹੀਅਰਿੰਗ ਦੇ ਨਹੀਂ ਰੱਖ ਸਕਦੇ ਹੈਗੇ, ਤੇ ਉਹਨੂੰ ਰਾਈਟ ਹੈਗਾ ਬੌਂਡ ਜਿਹੜੀ ਹੀਅਰਿੰਗ ਦਾ, ਤੇ ਇਮੀਗ੍ਰੇਸ਼ਨ ਜੱਜਾਂ ਨੂੰ ਉਹਨੂੰ ਬੌਂਡ ਹੀਅਰਿੰਗ ਜਿਹੜੀ ਦੇਣੀ ਚਾਹੀਦੀ ਆ। ਸੋ ਜੇ ਇਹ ਆਟੋਮੈਟਿਕਲੀ ਡਿਨਾਈ ਕਰਦੇ ਆ ਤੁਸੀਂ ਉਹਨੂੰ ਬੌਂਡ ਹੀਅਰਿੰਗ ਤੇ ਬਿਨਾਂ ਬੌਂਡ ਦੇ ਰੱਖਦੇ ਆ, ਉਹ ਗੈਰ ਕਾਨੂੰਨੀ ਹੈਗਾ। ਤੇ ਇਸ ਬੇਸ ਤੇ ਜਿਹੜਾ ਸੀਗਾ ਬੇਸਿਕਲੀ ਉਹ ਕਹਿੰਦੇ ਆ ਕਿ ਜਿਹੜਾ ਵੀ ਬੰਦਾ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ, ਉਹਨੂੰ ਇੱਕ ਲਿਬਰਟੀ ਇੰਟਰਸਟ ਜਿਹੜਾ ਉਹਦੇ ਵਿੱਚ ਜਾਗ ਜਾਂਦਾ, ਉਹਨੇ ਕਾਫੀ ਆਪਣੀ ਕਮਿਊਨਿਟੀ ਦੇ ਵਿੱਚ ਕਨੈਕਸ਼ਨ ਟਾਈਜ਼ ਵਗੈਰਾ ਜਿਹੜੇ ਐਸਟੈਬਲਿਸ਼ ਕਰ ਲੈਂਦਾ।
ਉਹਦੇ ਵਿੱਚ ਤੇ ਇੱਕ ਬੰਦਾ ਜਿਹੜਾ ਜੇ ਬਾਰਡਰ ਤੇ ਆਇਆ ਹੀ ਆ, ਉਹਨੂੰ ਜਦੋਂ ਤੁਸੀਂ ਫੜਦੇ ਆ, ਦੋਨਾਂ 'ਚ ਫਰਕ ਹੈਗਾ। ਇਹ ਧਾਰਾ ਤੁਸੀਂ ਉਹ ਬੰਦੇ ਤੇ ਲਾ ਸਕਦੇ ਆ ਜਿਹੜਾ ਬਾਰਡਰ ਤੇ ਆਇਆ ਹੈਗਾ, ਦਰਵਾਜ਼ੇ ਤੇ ਦਸਤਖਤ ਦੇ ਰਿਹਾ ਹੈਗਾ, ਜਿਹੜਾ ਹੁਣ ਇਸ ਵੇਲੇ ਪ੍ਰੈਜ਼ੈਂਟ ਟੈਂਸ ਦੇ ਵਿੱਚ ਐਡਮਿਸ਼ਨ ਸੀਕ ਕਰ ਰਿਹਾ ਹੈਗਾ ਕੰਟਰੀ ਦੇ ਵਿੱਚ। ਪਰ ਜਿਹਨੂੰ ਤੁਸੀਂ ਆਲਰੇਡੀ 2 ਸਾਲ 3 ਸਾਲ ਪਹਿਲਾਂ ਛੱਡਤਾ ਹੈਗਾ, ਉਹਨੂੰ ਤੁਸੀਂ ਸੇਮ ਧਾਰਾ ਜਿਹੜੀ ਉਹਦੇ ਉੱਤੇ ਨਹੀਂ ਲਾ ਸਕਦੇ ਹੈਗੇ। ਸੋ ਇਹ ਮਤਲਬ ਇਹਦਾ ਹੈਗਾ। ਤੇ ਆਪਣੇ ਜਿਹੜੇ ਪੰਜਾਬੀ ਕੇਸ ਹੈਗੇ, ਹੋਪਫੁਲੀ ਇਹਦੀ ਜਿਹੜੀ ਇੰਟਰਪ੍ਰੀਟੇਸ਼ਨ ਇਹ ਵੀ ਇਦਾਂ ਹੀ ਅੱਗੇ ਜਾਵੇ, ਤੇ ਜਿਹੜੇ ਸੀਗੇ ਡਾਇਰੈਕਟ ਬੌਂਡ ਮਿਲਣੇ ਸ਼ੁਰੂ ਹੋ ਜਾਣ। ਤੇ ਉਹ ਜਿਹੜਾ ਸੀਗਾ ਹੁਣ ਅਗਲੇ ਹਫਤੇ ਤੁਹਾਡੇ ਨਾਲ ਜਦੋਂ ਜਿੱਦਾਂ ਬੰਦੇ ਜਿਹੜੇ ਛੁੱਟਦੇ ਆ, ਜਿਹੜੇ ਐਗਰੀ ਕਰਦੇ ਆ, ਸਾਰੇ ਜਣੇ ਐਗਰੀ ਨਹੀਂ ਕਰਦੇ, ਮੈਂ ਇਨਕਰੇਜ ਕਰਦਾ ਹੁੰਦਾ ਜਿਹੜੇ ਵੀ ਆਪਣੇ ਕਲਾਇੰਟ ਆ, ਠੀਕ ਆ, ਜੇ ਨਹੀਂ ਵੀਡੀਓ ਬਣਾਈ ਤੁਸੀਂ ਬਣਾਇਆ ਕਰੋ ਜ਼ਰੂਰ, ਕਿਉਂਕਿ ਬਾਕੀ ਲੋਕਾਂ ਨੂੰ ਜਿਹੜਾ ਹੌਸਲਾ ਉਹਨਾਂ ਮਿਲ ਜਾਂਦਾ, ਠੀਕ ਆ, ਤੁਸੀਂ ਵੀ ਉਦਾਂ ਆਉਂਦੇ ਆ। ਤੇ ਉਹ ਜਿਹੜੀ ਇੱਕ ਚੀਜ਼ ਸੀਗੀ, ਦੁਬਾਰਾ ਜਿਹੜਾ ਫਿਰ ਐਗਰੀ ਕਰਦਾ ਉਹਦਾ ਕੇਸ ਤੁਹਾਡੇ ਮੂਹਰੇ ਲੈ ਕੇ ਆਉਂਦੇ ਆ। ਪਰ ਇਹ ਹੈ ਕਿ ਜਦੋਂ ਤੁਸੀਂ ਕਿਸੇ ਦਾ ਵੀਡੀਓ ਦੇਖ ਕੇ ਜਾਂ ਬੈਨੀਫਿਟ ਦੇਖ ਕੇ ਤੁਹਾਨੂੰ ਜਿੱਦਾਂ ਹੌਸਲਾ ਆਉਂਦਾ, ਫਿਰ ਇਹ ਵੀ ਤੁਹਾਡੇ ਲਈ ਜ਼ਰੂਰੀ ਹੈ ਕਿ ਜੇ ਤੁਸੀਂ ਹੁਣ ਕੋਈ ਮੱਲ ਮਾਰੀ ਆ, ਤਾਂ ਤੁਸੀਂ ਵੀ ਜਿਹੜਾ ਸੀਗਾ ਉਹ ਹੌਸਲਾ ਵਾਪਸ ਜਿਹੜਾ ਸੀਗਾ ਕਮਿਊਨਿਟੀ ਨੂੰ ਵਾਪਸ ਦਿਓ। ਕਮਿਊਨਿਟੀ ਦਾ ਸ਼ੋਅ ਦਾ ਮਕਸਦ ਹੀ ਇਹੀ ਹੈਗਾ ਕਿ ਰਲ ਮਿਲ ਕੇ ਸਾਰਿਆਂ ਨੇ ਆਪਾਂ ਅੱਗੇ ਜਾਣਾ। ਇਹਦੇ ਵਿੱਚ ਇਹ ਨਹੀਂ ਕਿ ਮੇਰਾ ਕੰਮ ਹੋ ਗਿਆ ਤੇ ਮੈਂ ਹੁਣ ਕੀ ਲੈਣਾ ਦੇਣਾ। ਇਹ ਵੀ ਕਾਫੀ ਚੀਜ਼ ਜਿਹੜੀ ਆਪਾਂ ਕਈ ਵਾਰੀ ਵੇਖਦੇ ਹਾਂ, ਪਰ ਇਹ ਹੈਗਾ ਕਿ ਇਹਦੇ ਵਿੱਚ ਸਾਰੇ ਟੂਗੈਦਰ ਹੀ ਇੱਕ ਤਰ੍ਹਾਂ, ਠੀਕ ਹੈ। ਤੇ ਇੱਕ ਉਪਰਾਲਾ ਜਿਹੜਾ ਹੈਗਾ ਕਿ ਇੱਕ ਮੰਚ ਜਿਹਾ ਬਣਾਈਏ ਪੰਜਾਬੀ ਰੇਡੀਓ ਦੇ ਥਰੂ, ਠੀਕ ਹੈ, ਆਪਣੇ ਸੋਸ਼ਲ ਮੀਡੀਆ ਚੈਨਲਾਂ ਦੇ ਥਰੂ, ਜਿਹਦੇ ਵਿੱਚ ਕਿ ਤੁਹਾਨੂੰ ਇੱਕ ਨੌਲੇਜ ਗਿਆਨ ਜਿਹੜਾ ਦਿੱਤਾ ਜਾਵੇ ਕਿ ਕੀ ਚੀਜ਼ਾਂ ਹੋ ਰਹੀਆਂ, ਤਾਂ ਕਿ ਇਹ ਰਹੱਸ ਜਿਹਾ ਨਾ ਰਵੇ। ਸੋ ਅੱਜ ਤੋਂ ਪਹਿਲਾਂ, ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਪਤਾ, ਇਹ ਜਦੋਂ ਤੋਂ ਆਪਾਂ ਸ਼ੋਅ ਕੀਤਾ ਇਸ ਤੋਂ ਪਹਿਲਾਂ ਤੁਹਾਡੇ ਕੋਲ ਕੋਈ ਵੀ ਐਵਨਿਊ ਇਦਾਂ ਦਾ ਨਹੀਂ ਸੀਗਾ ਜਿਹੜੀ ਇੰਨੀ ਡਿਟੇਲ ਦੇ ਵਿੱਚ ਫ੍ਰੀ ਦੇ ਵਿੱਚ ਤੁਹਾਨੂੰ ਇੰਟਰਸਟ ਲੈ ਕੇ, ਕਿਉਂਕਿ ਇਹ ਨਹੀਂ ਕਿ ਮੈਂ ਉਦਾਂ ਹੀ ਆ ਕੇ, ਮੈਨੂੰ ਜੈਨੂਇਨਲੀ ਦਿਲਚਸਪੀ ਜਿਹੜੀ ਇਹ ਟੌਪਿਕ 'ਚ ਹੈਗੀ ਆ, ਮੈਨੂੰ ਬੋਲਣਾ ਵਧੀਆ ਲੱਗਦਾ, ਤੁਹਾਡੇ ਨਾਲ ਵਿਚਰਨਾ ਵਧੀਆ ਲੱਗਦਾ। ਸੋ ਅੱਜ ਤੋਂ ਪਹਿਲਾਂ ਇਦਾਂ ਸੀਗਾ ਨਹੀਂ, ਨਾ ਹੀ ਅੱਜ ਤੋਂ ਬਾਅਦ 'ਚ ਹੋਣਾ ਵਾ। ਤੇ ਇਹ ਜਿਹੜਾ ਸੀਗਾ ਤੁਹਾਨੂੰ ਸਾਰੀ ਡਿਟੇਲ ਜਿਹੜੀ ਸੀਗੀ ਫਸਟ ਹੈਂਡ ਜਿਹੜਾ ਸੀਗਾ ਕਿ ਡਿਸੀਜਨ ਬਾਅਦ। ਸੋ ਇੰਗਲਿਸ਼ ਅਖਬਾਰਾਂ 'ਚ ਨਹੀਂ ਖਬਰਾਂ ਪਹਿਲਾਂ ਜਿਹੜੀਆਂ ਜਾਂਦੀਆਂ, ਜਿਹੜੀਆਂ ਪੰਜਾਬੀ ਰੇਡੀਓ 'ਚ ਉਸੇ ਵੇਲੇ ਫਰਾਈਡੇ ਨੂੰ, ਮਤਲਬ ਕੋਈ ਚੈਨਲ ਜਿਹੜਾ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਵੀ ਹੈਗੀ ਨਾ, ਉਹ ਵੀ ਕਈ ਵਾਰੀ ਬਾਅਦ 'ਚ ਜਿਹੜਾ ਸੀਗਾ ਤੁਹਾਨੂੰ ਜਿਹੜਾ ਲਾਈਵ ਜਿਹੜੀਆਂ ਖਬਰਾਂ, ਫਿਰ ਜਿਹੜੀ ਵੋਲਿਊਮ ਸੀਗੀ, ਠੀਕ ਹੈ, ਕੋਈ ਵੀ ਆ, ਭਾਵੇਂ ਡੈਫਰਡ ਐਕਸ਼ਨ ਕਦੋਂ ਮਿਲੇ ਕਦੋਂ ਬੰਦ ਹੋਏ, ਮਤਲਬ ਕਿ ਇਹ ਸੀਗਾ ਜਿਹੜਾ, ਕਿਉਂਕਿ ਵੋਲਿਊਮ ਕਰਕੇ ਸਾਨੂੰ ਇੱਕ ਜਿਹੜੀ ਇਨਫੋਰਮੇਸ਼ਨ ਵੀ ਬਿਫੋਰ ਹੈਂਡ ਜਿਹੜੀ ਰਹਿੰਦੀ ਸੀਗੀ, ਉਹ ਵੀ ਤੁਹਾਡੇ ਕੋਲ ਲਾਈਵ ਆ ਕੇ ਜਿਹੜਾ ਸੀਗਾ। ਸੋ ਜਿਹੜਾ ਰੰਗ ਬੰਨਿਆ, ਚਲੋ ਬੰਨਿਆ ਵੀ ਤੁਸੀਂ ਆ, ਕਿਉਂਕਿ ਜੇ ਨਾ ਕਲਾਇੰਟ ਹੁੰਦੇ ਤਾਂ ਆਪਾਂ ਨੂੰ ਪਰਫਾਰਮ ਕਰਨ ਦਾ ਮੌਕਾ ਨਹੀਂ ਮਿਲਣਾ ਸੀਗਾ, ਨਾ ਪੰਜਾਬੀ ਰੇਡੀਓ ਹੁੰਦਾ ਆਪਾਂ ਨੂੰ ਦੱਸਣ ਦਾ ਮੌਕਾ ਨਹੀਂ ਮਿਲਣਾ ਸੀਗਾ, ਤੁਹਾਨੂੰ ਆਪਣੇ ਬਾਰੇ ਨਹੀਂ ਪਤਾ ਲੱਗਣਾ ਸੀਗਾ, ਆਪਾਂ ਨੂੰ ਤੁਹਾਡੇ ਬਾਰੇ ਨਹੀਂ ਪਤਾ ਲੱਗਣਾ ਸੀਗਾ। ਤੇ ਪਹਿਲਾਂ ਜਿੱਦਾਂ ਸੀਗਾ, ਲੋਕੀ ਜ਼ਿਆਦਾਤਰ ਅਮਰੀਕੀ ਵਕੀਲਾਂ ਕੋਲ ਜਾਂਦੇ ਸੀਗੇ, ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਕਿ ਕੀ ਬੋਲਦੇ ਆ, ਕਿੱਦਾਂ ਲੈਂਗੁਏਜ ਦੇ ਬੈਰੀਅਰ ਜਿਹੜੇ ਹੁੰਦੇ ਸੀਗੇ, ਤੇ ਲੋਕੀ ਥੋੜੇ ਜਿਹੇ ਉਲਝ ਜਾਂਦੇ ਸੀਗੇ, ਤੇ ਉਹ ਸਮਝਦੇ ਕਿ ਬੰਦਾ ਡਰੈਸ ਅਪ ਹੋ ਗਿਆ ਹੈ ਹੋਣਾ, ਜਾਂ ਲੋਕਾਂ ਨੂੰ ਫਰਕ ਪਤਾ ਲੱਗਣ ਲੱਗ ਪਿਆ ਕਿ ਇਹ ਕੀ ਬੋਲਦੇ ਆ ਕੇ। ਤੇ ਓਬਵੀਅਸ ਜਿਹੜਾ ਰੀਜ਼ਨ ਆ, ਤਾਂ ਕਰਕੇ ਜਿਹੜੇ ਸੀਗੇ ਬੜੀ ਖੁੰਦਕ ਖਾਣ ਵਾਲੇ ਆਪਣੇ ਕੋਲ ਬੰਦੇ ਜਿਹੜੇ ਸੀਗੇ, ਛੁਰੀਆਂ ਚਾਕੂ ਤੇਜ਼ ਕਰਕੇ ਬੈਠੇ ਰਹਿੰਦੇ ਹਰ ਵੇਲੇ। ਨਹੀਂ, ਉਹ ਮਤਲਬ ਹੁਣ ਪੁਆਇੰਟ ਇਹਦਾ ਇਹ ਹੈਗਾ ਕਿ ਹੁਣ ਆਪਾਂ ਇਹ ਸਟੇਜ ਤੇ ਪਹੁੰਚੇ ਜਿਹੜਾ ਹੈਗੇ ਆ, ਤੁਸੀਂ ਇੱਕ ਪਿੱਛੇ ਵੀ ਰਿਫਲੈਕਸ਼ਨ ਕਰਨੀ ਹੈ ਕਿ ਕੀ ਕਹਿੰਦੇ ਸੀਗੇ 5 ਸਾਲਾਂ ਤੋਂ, ਜਿਹੜੇ ਮਾਹੌਲ ਜਿਹੜੇ ਹੈਗੇ, ਤੁਹਾਨੂੰ ਹੁਣ ਨਹੀਂ ਕਿ ਟਰੰਪ ਦੇ ਕਰਕੇ ਦੱਸਿਆ, ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਚੀਜ਼ਾਂ ਜਿਹੜੀਆਂ ਉਧਰ ਨੂੰ ਜਾਣੀਆਂ। ਪਰ ਇੱਕ ਦੌਰ ਹੈਗਾ, ਇਹ ਲੰਘ ਜਾਣਾ। ਜੇ ਆਪਣੀ ਕਮਿਊਨਿਟੀ ਇਹਦੇ ਵਿੱਚੋਂ ਦੀ ਸਕਸੈਸਫੁਲ ਹੋ ਗਈ, ਬਾਹਰ ਆ ਗਈ, ਠੀਕ ਆ, ਇਹ ਪੁੱਠੇ ਸਿੱਧੇ ਪੈਰਾਲੀਗਲਾਂ ਨੂੰ ਛੱਡਤਾ, ਤੇ ਆ ਜਿਹੜਾ ਸੀਗਾ ਕਾਨੂੰਨ ਦੇ ਰਾਹ ਤੇ, ਕਿ ਠੀਕ ਆ, ਹਰੇਕ ਮਹਾਯੁੱਧ ਬੰਦਾ ਇੱਕ ਦਿਨ 'ਚ ਨਹੀਂ ਜਿੱਤ ਸਕਦਾ, ਛੋਟੀਆਂ ਛੋਟੀਆਂ ਮੱਲਾਂ ਪਹਿਲਾਂ ਮਾਰਨੀਆਂ ਪੈਂਦੀਆਂ। ਆਪਾਂ ਉਹ ਵਾਲੇ ਫੇਸ 'ਚ ਇਹਦੇ ਵਿੱਚ ਚੱਲ ਰਹੇ ਹਾਂ ਸਾਰੇ ਜਾਣੇ। ਇਹਦੇ ਵਿੱਚ ਹੁਣ ਜਿਹੜੇ ਬੰਦੇ ਦੀ ਤਰੀਕ ਆ ਜਾਂਦੀ ਹੈ, ਜ਼ਿਆਦਾਤਰ ਜੱਜ ਕੇਸ ਜਿਹੜੇ ਸੀਗੇ ਡਿਨਾਈ ਕਰਦੇ ਆ। ਨੇਸ਼ਨ ਵਾਈਡ ਜਿਹੜਾ ਸੀਗਾ 10% ਅਪਰੂਵਲ ਰੇਟਿੰਗ ਜਿਹੜੀ ਹੈਗੀ ਆ, ਇਹ ਫੈਕਟ ਹੈਗਾ, ਇਹਨੂੰ ਕੋਈ ਝੁਠਲਾ ਨਹੀਂ ਸਕਦਾ, ਭਾਵੇਂ ਜਿਹੜਾ ਮਰਜ਼ੀ ਬੰਦਾ ਜੋ ਮਰਜ਼ੀ ਟਿਕਟੌਕ ਤੇ ਜਾਵੇ, 10% ਨੇਸ਼ਨ ਵਾਈਡ ਅਪਰੂਵਲ ਰੇਟਿੰਗ ਹੈ। ਸੈਨ ਫਰਾਂਸਿਸਕੋ ਦਾ ਸਟੈਟ ਸੀਗਾ ਕਿ ਹੁਣ ਤਾਂ ਬੰਦ ਹੋਣ ਜਾ ਰਿਹਾ ਕੋਰਟ, ਜਿਹੜਾ 80% ਤੱਕ ਜਿਹੜੀ ਸੀਗੀ ਉਹਨਾਂ ਦੀ ਡਿਨਾਇਲ ਰੇਟਿੰਗ ਜਿਹੜੀ ਵੱਧ ਗਈ ਸੀਗੀ। ਇਹ ਸੇਮ ਕੋਰਟ ਹੈਗਾ ਜਿਸ 'ਚ 90 95% ਵਾਲੇ ਜਿਹੜੇ ਅਪਰੂਵਲ ਰੇਟਿੰਗ ਵਾਲੇ ਜੱਜ ਸੀਗੇ। ਸੋ ਇਹ ਜਿਹੜੇ ਅੰਕੜੇ ਆ, ਇਹ ਸਿਰਫ ਅੰਕੜੇ ਜਿਹੜੇ ਸੀਗੇ, ਇਹ ਅੰਕੜੇ ਇੱਕ ਰੀਜ਼ਨ ਕਰਕੇ ਹੁੰਦੇ ਆ, ਕਿਉਂਕਿ ਉਹ ਸੱਚ ਹੁੰਦੇ ਆ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜੀ ਤੁਹਾਡੀ ਫਾਈਟ ਜਿਹੜੀ ਉਹ ਹੈਗੀ ਆ, ਜੇ ਤੁਸੀਂ ਉਹ ਉਮੀਦ ਕਰਦੇ ਆ ਕਿ ਹਰੇਕ ਬੰਦੇ ਦਾ ਇਮੀਗ੍ਰੇਸ਼ਨ ਜੱਜ ਨੇ ਕੇਸ ਪਾਸ ਕਰ ਦੇਣਾ, ਉਹਨੇ ਨਹੀਂ ਕਰਨਾ। ਉਹ ਬਹੁਤ ਜ਼ਿਆਦਾ ਕਲੀਅਰ ਹੈਗੇ ਆ। ਉਹ ਕਹਿੰਦੇ ਆ ਕਿ ਸੱਟ ਦਿਖਾਓ ਤੁਹਾਡੀ ਬੋਡੀ ਤੇ ਕੀ ਆ। ਸਾਰੇ ਜਿਹੜੇ ਕੇਸ ਹੈਗੇ, ਗੱਲ ਉੱਥੇ ਆ ਕੇ ਮੁੱਕਦੀ ਆ ਕਿ ਸੱਟ ਕੀ ਹੈਗੇ ਆ। ਜੇ 70 ਤੋਂ 80% ਜਿਹੜੇ ਬੰਦੇ ਹੈਗੇ ਆ, ਉਹਨਾਂ ਦੀ ਬੋਡੀ ਤੇ ਇੱਕ ਨਿਸ਼ਾਨ ਤੱਕ ਵੀ ਨਹੀਂ ਹੈਗਾ ਝਰੀਟ ਦਾ, ਠੀਕ ਹੈ। ਗੱਲ ਨੂੰ ਸੋਚ ਕੇ ਦੇਖੋ, ਠੀਕ ਹੈ। ਜਿਹੜੇ ਮੈਂ ਕਿਹਾ ਪੁਰਾਣੇ ਬੰਦੇ ਆ, ਕੋਈ ਵੀ ਆ ਨਾ, ਮੈਂ ਕਹਿੰਦਾ 80s 'ਚ ਵੀ ਬੰਦੇ ਬੋਰਨ ਆ, 70s 'ਚ ਵੀ ਆ, ਤੇ ਮੈਂ ਕਿਹਾ ਜਿਹੜਾ 70 ਤੋਂ 80% ਬੋਡੀ ਤੇ ਝਰੀਟ ਤੱਕ ਦਾ ਵੀ ਨਿਸ਼ਾਨ ਨਹੀਂ ਹੈਗਾ। ਜੱਜ ਕਹਿ ਰਿਹਾ ਕਿ ਮੈਂ ਪਾਸਟ ਪਰਸੀਕਿਊਸ਼ਨ ਐਸਟੈਬਲਿਸ਼ ਜਿਹੜੀ ਨਹੀਂ ਹੁੰਦੀ ਹੈ,
ਠੀਕ ਹੈ, ਉਹ ਬੜਾ ਵੱਡਾ ਫੈਕਟਰ ਜਿਹੜਾ ਇੱਕ ਆ ਜਾਂਦਾ। ਉਹ ਜਿਹੜਾ ਕਾਨੂੰਨ ਆ ਇਸ ਵੇਲੇ ਬਲਜੀਤ ਸਿੰਘ ਵਰਸਸ ਬੌਂਡੀ, ਉਹ ਇਹ ਚੀਜ਼ ਕਹਿੰਦਾ ਹੈਗਾ ਕਿ ਸੱਟ ਨਹੀਂ ਹੈਗੀ ਤੇ ਕੇਸ ਡਿਨਾਈ ਕਰੋ। ਉਹ 9th ਸਰਕਟ ਤੇ ਜਿਹੜਾ ਸੀਗਾ, ਦੁਬਾਰਾ ਜੇ ਮੈਨੂੰ ਮੌਕਾ ਮਿਲਿਆ ਉਸ ਚੀਜ਼ ਤੇ ਆਰਗੂ ਕਰਨ ਦਾ, ਉਹਦੀ ਭੂਮਿਕਾ ਜਿਹੜੀ ਬੰਨ ਹੋ ਰਹੀ ਹੈ, ਕੇਸ ਅਕਮੂਲੇਟ ਹੋ ਰਿਹਾ BI ਵਾਲੇ ਲੈਵਲ ਤੱਕ। ਜਿੱਦਾਂ RKK ਵਾਲਾ ਸੀਗਾ, ਆਪਾਂ ਵੀ ਮੌਕੇ ਦੀ ਤਲਾਸ਼ 'ਚ ਆ, ਪਰ ਮੌਕੇ ਦੇ ਲਈ, ਮੌਕੇ ਤੇ ਚੌਕਾ ਲਾਉਣ ਲਈ ਰਾਈਟ ਟਾਈਪ ਦਾ ਕੇਸ ਚਾਹੀਦਾ ਹੁੰਦਾ, ਰਾਈਟ ਟਾਈਪ ਦਾ ਬੰਦਾ ਚਾਹੀਦਾ ਹੁੰਦਾ, ਨੀਤ ਚਾਹੀਦੀ ਹੁੰਦੀ, ਰਾਈਟ ਉਹਦੀ ਕੀ ਮੈਂਟੈਲਿਟੀ ਕਿ ਨਹੀਂ ਇਹ ਆਪਾਂ ਜਿਹੜਾ ਜਿੱਤਣਾ 9th ਸਰਕਟ ਤੇ ਉਹਦੀ ਭੂਮਿਕਾ ਜਿਹੜੀ ਬੰਨ ਹੋ ਰਹੀ ਆ। ਹੋਪਫੁਲੀ ਜਿਹੜਾ ਸੀਗਾ ਉਹ ਸਾਲ 1.5 ਸਾਲ ਦੇ ਵਿੱਚ ਤੁਹਾਨੂੰ ਵਧੀਆ ਖਬਰ ਜਿਹੜੀ ਸੁਣਾਈਏ ਇਸ ਮੁੱਦੇ ਉੱਤੇ, ਤੇ ਇੱਕ ਵਾਰੀ ਫੇਰ ਸਾਨੂੰ ਮੌਕਾ ਮਿਲੇ ਇਹ ਚੀਜ਼ ਨੂੰ ਰਿਵਰਸ ਕਰਨ ਦਾ। ਜਿੰਨੇ ਲੋਕਾਂ ਦੇ ਉੱਤੇ ਜਿੱਦਾਂ RKK ਨੇ ਠੱਲ ਪਾਈ ਸੀ, ਇਹ ਚੀਜ਼ ਨੇ ਹੁਣ ਜਿਹੜੀ ਠੱਲ ਪਾਈ ਹੈ ਪਾਸਟ ਪ੍ਰੋਸੀਕਿਊਸ਼ਨ ਦਾ ਜਿਹੜਾ ਲੈਵਲ ਜਿਹੜਾ ਸੀਗਾ। ਸੋ ਇਹ ਮੁੱਦੇ ਜਿਹੜੇ ਹੈਗੇ ਆ, ਤੇ ਤੁਹਾਡਾ ਕੰਮ ਇਸ ਵੇਲੇ ਸਿਰਫ ਇਹ ਹੈਗਾ ਕਿ ਆਪਣੇ ਆਪਣੇ ਵਕੀਲਾਂ ਦੇ ਨਾਲ ਕੋਆਪਰੇਟ ਕਰੋ, ਆਪਣੇ ਕੇਸ ਤੇ ਧਿਆਨ ਦਿਓ, ਠੀਕ ਆ। ਜਿਹੜੇ ਸ਼ਾਰਟ ਸਾਈਟਡ ਹੁੰਦੇ ਨਾ, ਜਿਹੜਾ ਛੋਟਾ ਗਿਆਨ, ਛੋਟੇ ਲੈਵਲ ਦਾ ਗਿਆਨ ਹੁੰਦਾ, ਇਹ ਲੌਂਗ ਰਨ ਦੀਆਂ, ਅਮਰੀਕਾ 'ਚ ਪੱਕੇ ਹੋਣਾ ਇੱਕ ਪ੍ਰੋਸੈਸ ਹੈਗਾ। ਇਹ ਕੋਈ ਲੋਟਰੀ ਨਹੀਂ ਹੈਗੀ ਕਿ ਅੱਜ ਲੱਗੀ ਕਿ ਨਹੀਂ ਲੱਗੀ, ਮੇਰਾ ਹੁਣੇ ਹੀ ਕੇਸ ਪਾਸ ਹੋਵੇ। ਹੁਣ ਜਿਹੜੇ ਵੀ ਕੇਸ ਹੈਗੇ ਆ ਉਹ ਸਾਰੇ ਅਪੀਲਾਂ ਤੱਕ ਜਿਹੜੇ ਤਕਰੀਬਨ ਜਾਊਗੇ। ਜੇ ਤੁਸੀਂ ਆਪਣੇ ਵੱਲੋਂ ਪ੍ਰੈਜੈਂਟੇਸ਼ਨ ਸਹੀ ਕੀਤੀ, ਭਾਵੇਂ ਜੱਜ ਨੇ ਤੁਹਾਡੇ ਨਾਲ ਧੱਕਾ ਵੀ ਕਰਤਾ, ਉਹ ਚੀਜ਼ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਕਿਉਂਕਿ ਤੁਹਾਡੀ ਜਿਹੜੀ ਦੌੜ 9th ਸਰਕਟ ਤੱਕ ਜਿਹੜੀ ਹੈਗੀ ਹੈ। ਤੇ ਕਾਫੀ ਸਾਰੇ ਜਿਹੜੇ ਕੇਸ ਸੀਗੇ, ਜਿਹੜੇ ਜੱਜ ਤਾਨਾਸ਼ਾਹੀਆਂ ਜਿਹੜੀਆਂ ਕਰ ਰਹੇ ਆ, ਜਿੱਦਾਂ ਤੁਹਾਨੂੰ ਡਿਸਟ੍ਰਿਕਟ ਕੋਰਟ ਦਾ ਦੱਸਿਆ ਕਿ ਇਹ ਦੇਖੋ ਅਗਰੀ ਕਰਦੇ ਆ, ਪੈਲਟ ਕੋਰਟ ਜਿਹੜੇ ਹੈਗੇ ਆ ਸਿੰਪਥੀ ਰੱਖਦੇ ਆ। ਰੀਸੈਂਟ ਡਿਸੀਜਨ ਤੁਹਾਨੂੰ ਜਿਹੜਾ ਦੱਸਿਆ, ਤੇ ਰੀਸੈਂਟ ਡਿਸੀਜਨ ਦੱਸਣ ਦਾ ਮਕਸਦ ਕੀ ਸੀਗਾ? ਹੁਣ ਲੋਕੀ ਕਹਿੰਦੇ ਆ ਕਿ ਯਾਰ ਮੈਂ ਕਿਹੜਾ ਜੇਲ੍ਹ 'ਚ, ਮੈਨੂੰ ਕੀ ਫਾਇਦਾ ਇਸ ਕੇਸ ਦਾ? ਫਾਇਦਾ ਇਹ ਹੈ ਕਿ ਤੁਹਾਨੂੰ ਮੈਂਟੈਲਿਟੀ ਜਿਹੜੀ ਸੀ ਪਤਾ ਲੱਗਦੀ ਕਿ ਸਰਕਟ ਕੋਰਟ ਦੇ ਜੱਜਾਂ ਦੀ, ਕਿ ਹਰੇਕ ਬੰਦਾ ਇਮੀਗ੍ਰੈਂਟ ਦੇ ਅਗੇਂਸਟ ਨਹੀਂ ਹੈਗਾ, ਹਰੇਕ ਜੱਜ ਇਮੀਗ੍ਰੈਂਟ ਦੇ ਅਗੇਂਸਟ ਨਹੀਂ ਹੈਗਾ। ਡਿਸਟ੍ਰਿਕਟ ਕੋਰਟ ਨੇ ਦੇਖੋ ਤੁਸੀਂ, ਜਿਹੜੇ ਕਿ ਇਮੀਗ੍ਰੇਸ਼ਨ ਦਾ ਕੰਮ ਵੀ ਨਹੀਂ ਕਰਦੇ ਜੱਜ, ਉਹਨਾਂ ਨੇ ਜਿਹੜੇ ਸੀਗੇ 90% ਜਿਹੜੇ ਸੀਗੇ ਲੋਕਾਂ ਦੇ ਹੱਕਾਂ ਦੇ ਵਿੱਚ ਫੈਸਲੇ ਦਿੱਤੇ। ਹੁਣ ਸੈਕੰਡ ਸਰਕਟ ਵੀ ਉਤਰਿਆ ਆ, ਤੇ ਜਿਹੜਾ ਪ੍ਰੋਸੈਸ ਸੀਗਾ ਮਿਡ ਟਰਮ ਇਲੈਕਸ਼ਨ ਜਿਹੜੇ ਆਣੇ, ਸੈਂਟੀਮੈਂਟ ਜਿਹੜਾ ਸੀਗਾ ਚੇਂਜ ਹੋ ਜਾਂਦਾ। ਕੋਈ ਵੀ ਚੀਜ਼ ਹਮੇਸ਼ਾ ਸੇਮ ਨਹੀਂ ਰਹਿੰਦੀ ਹੈਗੀ, ਠੀਕ ਹੈ। ਫਿਰ ਕੋਈ ਵੀ ਚੀਜ਼ ਹਮੇਸ਼ਾ ਕਦੀ ਸੇਮ ਨਹੀਂ ਰਹਿੰਦੀ। ਆਪਾਂ ਇਹ ਪ੍ਰੋਸੈਸ ਤੋਂ ਜਾ ਰਹੇ ਹਾਂ, 1.5 ਸਾਲ ਜਿਹੜਾ ਹੋ ਗਿਆ, ਡਟੇ ਰਹੋ, ਆਪਣੀ ਆਪਣੀ ਫਾਈਟ ਜਿਹੜੀ ਕਰਦੇ ਰਹੋ, ਹੌਸਲਾ ਨਾ ਛੱਡੋ, ਠੀਕ ਹੈ। ਆਪਣੇ ਧਰਮ 'ਚ ਵੀ ਤੁਹਾਨੂੰ ਕਿਹਾ ਚੜ੍ਹਦੀ ਕਲਾ 'ਚ ਰਹੋ, ਹੋਰ ਕਿਸੇ ਧਰਮ 'ਚ ਨਹੀਂ ਮੈਨੂੰ ਲੱਗਦਾ ਏਦਾਂ ਕਿਹਾ ਗਿਆ। ਚੜ੍ਹਦੀ ਕਲਾ ਦੇ ਵਿੱਚ ਰਹੋ, ਜਿਹੜਾ ਵੀ ਤੁਹਾਡਾ ਹਿਸਾਬ ਕਿਤਾਬ ਹੈਗਾ, ਠੀਕ ਆ। ਔਖੇ ਟਾਈਮ ਜਿਹੜੇ ਹੈਗੇ ਆ, ਪਰ ਇਹ ਨਿਕਲ ਜਾਣੇ, ਲੰਘ ਜਾਣੇ। ਸਹੀ ਗੱਲ ਜੀ।